ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 6 ਦਸੰਬਰ ਦਿਨ ਮੰਗਲਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਲਾਲੀ ਸਿੱਧੂ ਜੀ ਬੇਕਰਸਫੀਲਡ, ਜੱਸੀ ਗਿੱਲ ਜੀ ਬੇਕਰਸਫੀਲਡ ਤੇ ਇੰਦਰ ਸੁਖਰਾਜ ਸਿੰਘ ਬਾਠ, ਈਸ਼ਰਦੀਪ ਕੌਰ ਬਾਠ ਮੈਲਬਰਨ ਆਸਟ੍ਰੇਲੀਆ ਤੋਂ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਮਿੰਟੂ ਜੀ। ਵੀ ਅੱਜ ਦੀ ਪਹਿਲੀ ਖਬਰ ਵੀ ਬੀਬੀ ਜੈਲਲਿਤਾ ਸਪੁਰਦੇ ਖਾਕ, ਲੱਖਾਂ ਲੋਕਾਂ ਨੇ ਵਿਦਾਇਗੀ ਦਿੱਤੀ। ਪਨੀਰ ਸੈਲਵਮ ਬਣਿਆ ਮੁੱਖ ਮੰਤਰੀ। ਸਭ ਤੋਂ ਵੱਡਾ ਸਵਾਲ ਕੀ ਤਮਿਲਨਾਡੂ 'ਚ ਬਚੇਗੀ ਜੈਲਲਿਤਾ ਦੀ ਸਿਆਸੀ ਵਿਰਾਸਤ? ਜਿਨਕੇ ਡੰਕੇ ਸੇ ਗੂੰਜਤੇ ਥੇ ਦੋਨੋਂ ਜਹਾਂ, आज चुपचाप कबर में लेटे हैं, ना हूं ना हां। जिन्हां लोकां दी तूती बोलदी है इस तरह संसार दे विच चुपचाप चले जांदे आ, ਉਹ ਅੱਜ ਲੋਕਾਂ ਨੇ ਵੇਖਿਆ। ਔਰ ਲੋਕਾਂ ਨੇ ਇਹ ਵੀ ਵੇਖਿਆ ਕਿ ਜਿਸ ਬੀਬੀ ਦਾ ਵਿਰੋਧੀਆਂ ਦੇ ਵਿੱਚ ਖੌਫ ਸੀ ਤੇ ਲੋਕਾਂ ਦੇ ਮਨਾਂ 'ਚ ਉਹਦਾ ਸਤਿਕਾਰ ਕਿੰਨਾ ਸੀ। ਜਿਹੋ ਜੀ ਵਿਦਾਇਗੀ ਅੱਜ ਬੀਬੀ ਨੂੰ ਦਿੱਤੀ ਗਈ ਆਵਾਮ ਵੱਲੋਂ, ਮੇਰੇ ਖਿਆਲ ਦੇ ਨਾਲ ਅਜੋਕੀ ਸਿਆਸਤ ਦੇ ਵਿੱਚ ਜਿੰਨੇ ਸਿਆਸਤਦਾਨ ਵਿਚਰਦੇ ਆ ਉਹਨਾਂ 'ਚੋਂ ਕਿਸੇ ਟਾਮੇ ਵਿਰਲੇ ਦੇ ਲੇਖੇ ਉਹ ਵਿਦਾਇਗੀ ਲੱਗੇਗੀ। ਲੱਖਾਂ ਲੋਕਾਂ ਦਾ ਹਜ਼ੂਮ ਸੀ। ਜਿੱਥੇ ਲਾਸ਼ ਬੀਬੀ ਦੀ ਰੱਖੀ ਸੀ ਉਸ ਜਗ੍ਹਾ ਤੋਂ ਜਿੱਥੇ ਦਫਨਾਉਣੀ ਸੀ ਜਾ ਕੇ 4 ਕਿਲੋਮੀਟਰ ਦੀ ਦੂਰੀ ਸੀ ਤੇ ਉਹ 4 ਕਿਲੋਮੀਟਰ ਦੀ ਦੂਰੀ ਲਗਭਗ 2 ਘੰਟਿਆਂ 'ਚ ਤੈਅ ਹੋਈ। ਇੰਨਾ ਮੁਲਕ ਸੀ, ਇੰਨਾ ਹਜ਼ੂਮ ਸੀ। ਲੋਕ ਰੋ ਰਹੇ ਸਨ, ਵਿਲਕ ਰਹੇ ਸਨ, ਬੇਹੋਸ਼ ਹੋ ਰਹੇ ਸਨ। 3 ਜਣਿਆਂ ਨੇ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ। ਕੁਰਲਾਪ ਹੋ ਰਿਹਾ ਸੀ, ਅੰਮਾ ਮੁੜ ਕੇ ਆ, ਅੰਮਾ ਮੁੜ ਕੇ ਆ, ਅੰਮਾ ਮੁੜ ਕੇ ਆ। ਇਹ ਅੰਮਾ ਦਾ ਰੁਤਬਾ ਬੀਬੀ ਜੈਲਲਿਤਾ ਜੋ ਫਿਲਮ ਨਗਰੀ ਚੋਂ ਆਈ, ਅੰਮਾ ਦੇ ਰੁਤਬੇ ਤੱਕ ਪਹੁੰਚ ਗਈ। ਇਹ ਇੱਕ ਗੈਰ ਸਧਾਰਨ ਪ੍ਰਾਪਤੀ ਸੀ। ਅਸਲ ਦੇ ਵਿੱਚ ਬੀਬੀ ਜੈਲਲਿਤਾ ਦਾ ਜਿਹੜਾ ਸਿਆਸੀ ਕੈਰੀਅਰ ਹੈ ਉਹ ਟਿਕਿਆ ਹੀ ਇਸ ਬੁਨਿਆਦ ਤੇ। ਬੀਬੀ ਜੈਲਲਿਤਾ ਨੂੰ ਸਮਝ ਦੇ ਵਿੱਚ ਆ ਗਿਆ ਕਿ ਮਰਦ ਪ੍ਰਧਾਨ ਸਿਆਸਤ ਦੇ ਵਿੱਚ ਇੱਕ ਔਰਤ ਦੀ ਜਦੋਜਹਿਦ ਹੈ ਜਿਹੜੀ ਉਹ ਤਾਂ ਹੀ ਸਫਲ ਸਾਬਤ ਹੋ ਸਕਦੀ ਹੈ ਜੇ ਕੁਝ ਨਵਾਂ ਕੀਤਾ ਜਾਵੇ। ਬੀਬੀ ਜੈਲਲਿਤਾ ਨੇ ਜੋ ਕੀਤਾ ਫਿਰ ਉਹਨਾਂ ਲੋਕਾਂ ਲਈ ਕੀਤਾ ਜੋ ਹੇਠਲੇ ਤਬਕੇ ਦੇ ਸਨ। ਅੱਜ ਤੁਸੀਂ ਦੇਖੋ ਉਹਦੀਆਂ ਯੋਜਨਾਵਾਂ, ਜੇ ਉਹਦੇ ਤੇ ਪੰਛੀ ਝਾਤ ਪਾਈਏ, ਆਪਾਂ ਬਹੁਤਾ ਵਿਸਥਾਰ 'ਚ ਨਾ ਜਾਈਏ। ਜਿੱਦਾਂ ਉਹਨੇ ਅੰਮਾ ਕੰਟੀਨ ਚਲਾਈ ਜਿਹਦੇ 'ਚ 2 ਰੁਪਏ 'ਚ ਇਡਲੀ ਸਾਂਬਰ ਮਿਲਦਾ ਹੈ, 3 ਰੁਪਏ 'ਚ ਦਾਲ ਰੋਟੀ ਹੈ, 5 ਰੁਪਈਆਂ 'ਚ ਲੈਮਨ ਰਾਈਸ ਆ ਜਾਂਦਾ। ਦੇਖੋ 10 ਰੁਪਈਆਂ 'ਚ ਬੰਦਾ ਸਾਰਾ ਦਿਨ ਖਾ ਲੈਂਦਾ ਤੇ ਫਿਰ ਉਹ ਕਿਉਂ ਨਾ ਅੰਮਾ ਦੇ ਗੁਣ ਗਾਊਗਾ। ਦੂਜੀ ਗੱਲ ਕਿ ਕੋਈ ਵੀ ਰਾਸ਼ਨ ਕਾਰਡ ਦਾ ਧਾਰਕ ਆ 20 ਕਿਲੋ ਚੌਲ ਉਹਨੂੰ ਫਰੀ ਹੈ। ਅੰਮਾ ਪਾਣੀ, ਅੰਮਾ ਨਮਕ, ਅੰਮਾ ਸੀਮੈਂਟ, ਗਰੀਬ ਔਰਤਾਂ ਜਿਹੜੀਆਂ ਉਹਨਾਂ ਲਈ ਸੈਨੇਟਰੀ ਨੈਪਕਿਨ, ਇਹੋ ਜਿਹੀਆਂ ਚੀਜ਼ਾਂ। ਇੱਥੋਂ ਤੱਕ ਕਿ ਜਿਹੜੇ ਇਲਾਜ ਸੀ ਗਰੀਬਾਂ ਦੇ ਉਹ 1991 ਤੋਂ ਤਮਿਲਨਾਡੂ 'ਚ ਫਰੀ ਆ। ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਇੱਥੋਂ ਤੱਕ ਕਿ ਬੀਬੀ ਨੇ ਜਿਹੜੀਆਂ ਪ੍ਰੈਗਨੈਂਟ ਔਰਤਾਂ ਹੁੰਦੀਆਂ ਉਹਨਾਂ ਦੀ ਡਿਲੀਵਰੀ ਵਾਸਤੇ ਇਹੋ ਜਿਹਾ ਬੰਦੋਬਸਤ ਕਰ ਦਿੱਤਾ ਸੀ ਕਿ ਔਰਤ ਜਿਹੜੀ ਹੈ ਘਰੋਂ ਹੀ ਜਾਂਦੀ, ਹਸਪਤਾਲ 'ਚ ਇਲਾਜ ਕਰਵਾ ਕੇ ਆਪਣਾ ਬੱਚਾ ਲੈ ਕੇ ਵਾਪਸ ਸਰਕਾਰੀ ਗੱਡੀ 'ਚ ਹੀ ਆ ਜਾਂਦੀ ਤੇ ਜਦੋਂ ਆਉਂਦੀ ਆਉਣ ਤੋਂ ਪਹਿਲਾਂ 12,000 ਰੁਪਈਆ ਉਹਦੇ ਅਕਾਊਂਟ 'ਚ ਆ ਜਾਂਦਾ। ਇਹੋ ਜਿਹੀਆਂ ਯੋਜਨਾਵਾਂ ਬੀਬੀ ਨੇ ਜਿਹੜੀਆਂ ਦਿੱਤੀਆਂ ਹੇਠਲੇ ਵਰਗ ਨੂੰ, ਮੱਧ ਵਰਗ ਨੂੰ, ਉਹ ਜੁੜਾਵ ਪੈਦਾ ਕਰ ਗਈਆਂ। ਚੋਣਾਂ ਦੇ ਵਿੱਚ ਮਿਕਸੀਆਂ ਵੰਡੀਆਂ, ਗ੍ਰਾਈਂਡਰ ਵੰਡੇ। ਯਾਨੀ ਇੱਕ ਚੀਜ਼ ਜਿਹੜੀ ਹੈ, ਠੀਕ ਹੈ ਵਡਿਆਈ ਆਪਾਂ ਮੰਨਦੇ ਹਾਂ ਕਿ ਬੀਬੀ ਦੀ ਵਡਿਆਈ ਹੈ, ਉਹਨੇ ਇਹ ਸਭ ਕੁਛ ਕੀਤਾ, ਪਰ ਇੱਕ ਚੀਜ਼ ਸੋਚਣ ਦੀ ਵੀ ਮਜਬੂਰ ਕਰਦੀ ਹੈ ਕਿ ਦੇਖੋ ਛੋਟਾ ਜਿਹੜਾ ਇਹ ਕੰਮ ਹੈ, ਛੋਟੀਆਂ ਜਿਹੜੀਆਂ ਸਕੀਮਾਂ ਹੈ ਉਹ ਲੋਕਾਂ ਦੇ ਮਨਾਂ 'ਚ ਇੱਕ ਲੀਡਰ ਨੂੰ ਵਿਧਾਤਾ ਬਣਾ ਗਈਆਂ, ਜਦਕਿ ਕਰਨਾ ਦੇਸ਼ ਦਾ ਫਰਜ਼ ਹੈ। ਦੇਸ਼ ਤੋਂ ਕਿਤੇ ਇਹ ਕਦੇ ਜਿਹੜਾ ਇੱਕ ਵਿਅਕਤੀ ਦਾ ਜਿਹੜਾ ਉੱਚਾ ਜਪਦਾ ਕਿ ਲੋਕ ਆ ਉਹਨੂੰ ਵਿਧਾਤਾ ਮੰਨਦੇ ਆ, ਨਾ ਕਿ ਦੇਸ਼ ਨੇ ਉਹਨਾਂ ਦੀਆਂ ਮੂਲਭੂਤ ਜਿਹੜੀਆਂ ਸੁਵਿਧਾਵਾਂ ਨੇ, ਮੂਲਭੂਤ ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ।
ਸੋ ਉਹਨਾਂ ਦੇ ਮਨਾਂ 'ਚ ਇਹ ਅਕਸ ਇਸ ਕਰਕੇ ਬਣਿਆ ਕਿ ਦੇਸ਼ ਸਾਡੇ ਲਈ ਭਾਵੇਂ ਕੁਛ ਨਾ ਕੁਛ ਨਹੀਂ ਕਰ ਸਕਿਆ, ਪਰ ਇਸ ਬੀਬੀ ਨੇ ਕੀਤਾ। ਤੇ ਉਹਦਾ ਅੱਜ ਸਾਰਿਆਂ ਨੇ ਜਲਵਾ ਦੇਖਿਆ, ਕਿਸ ਤਰ੍ਹਾਂ ਜਿਹੜੇ ਲੋਕ ਕੁਰਲਾਪ ਕਰ ਰਹੇ ਸਨ, ਉਹਨਾਂ ਦੇ ਵਿੱਚੋਂ ਆਮ ਲੋਕ ਬਹੁਤੇ ਜ਼ਿਆਦਾ ਸਨ। ਦੂਜੀ ਗੱਲ, ਜਿਹੜਾ ਪਨੀਰ ਸੈਲਵਮ ਬਣਾਇਆ ਮੁੱਖ ਮੰਤਰੀ ਜੀ, ਉਹ ਤਾਂ ਬੜਾ ਵਫਾਦਾਰ ਸੀ, ਬੜਾ ਨਜ਼ਦੀਕੀ ਸੀਗਾ। ਨਜ਼ਦੀਕੀ ਹੋਣ ਕਰਕੇ ਉਹਨੂੰ ਚਾਹ ਦੀ ਦੁਕਾਨ ਚੋਂ ਲਿਆਂਦਾ ਗਿਆ ਸੀ। ਚਾਹ ਦੀ ਦੁਕਾਨ ਕਰਦਾ ਸੀ ਪਨੀਰ ਸੈਲਵਮ। ਉਹ ਬੜਾ ਵਫਾਦਾਰ ਸੀ। 2011 ਦੇ ਵਿੱਚ, 2014 ਦੇ ਵਿੱਚ ਜਦੋਂ ਬੀਬੀ ਜੇਲ੍ਹ ਯਾਤਰਾ ਤੇ ਗਈ ਆ, ਉਹਨੂੰ ਗੱਦੀ ਤੇ ਬਿਠਾ ਕੇ ਗਈ। ਤੇ ਉਹ ਏਡਾ ਬੀਬਾ, ਜਦੋਂ ਵੀ ਆਈ ਬੀਬੀ, ਉਹਨੇ ਹੱਥ ਜੋੜ ਕੇ ਆਖਿਆ, ਲਓ ਬੀਬੀ ਜੀ ਸਾਂਭੋ ਗੱਦੀ। ਹੁਣ ਵੀ ਜਦੋਂ ਇਹਦੀ ਵਿਰਾਸਤ ਅੱਗੇ ਤੋਰਨ ਦਾ ਵੇਲਾ ਆਇਆ ਬੀਬੀ ਦਾ, ਤਾਂ ਫੈਸਲਾ ਜਿਹੜਾ ਸੀਗਾ ਉਹ ਦੋ ਜਣਿਆਂ ਤੇ ਆ ਕੇ ਹੋਇਆ ਕਿ ਸ਼ਸ਼ੀ ਕਲਾ, ਜਿਹੜੀ ਬੀਬੀ ਦੀ ਬਹੁਤ ਜ਼ਿਆਦਾ ਨਜ਼ਦੀਕੀ ਮਿੱਤਰ ਸੀ, ਉਹਨੂੰ ਵਿਰਾਸਤ ਦਿੱਤੀ ਜਾਵੇ ਕਿ ਪਨੀਰ ਸੈਲਵਮ ਨੂੰ। ਤਾਂ ਲੋਕਾਂ ਨੇ, ਜਾਂ ਜਿਹੜੇ ਉਹਦੇ ਬਹੁਤ ਜ਼ਿਆਦਾ ਨੇੜਲੇ ਸੀਗੇ ਜੈ ਲਲਿਤਾ ਦੇ ਜਾਂ ਪਾਰਟੀ ਦੇ ਉੱਚ ਕੋਟੀ ਦੇ ਆਗੂ ਸੀ, ਉਹਨਾਂ ਨੇ ਪਨੀਰ ਸੈਲਵਮ ਤੇ ਗੁਣਾ ਪਾਇਆ। ਪਨੀਰ ਸੈਲਵਮ ਧਰਤੀ ਨਾਲ ਜੁੜਿਆ ਬੰਦਾ, ਪਾਰਟੀ ਲਈ ਵਫਾਦਾਰ ਆ। ਬੀਬੀ ਜੈ ਲਲਿਤਾ ਦੇ ਤੇ ਉਹ ਪੈਰਾਂ 'ਚ ਡਿੱਗ ਪੈਂਦਾ ਦੂਰੋਂ ਹੀ। ਹੁਣ ਤੇ ਫੋਟੋ ਵੀ ਹੈ ਜਿਹੜੀ, ਉਹ ਕੱਲ ਜਦੋਂ ਉਹਨੇ ਸਹੁੰ ਚੁੱਕੀ ਤਾਂ ਬੀਬੀ ਜੈ ਲਲਿਤਾ ਦੀ ਫੋਟੋ ਨੇ ਦਿਲ ਵਾਲੀ ਪਾਸੇ ਜਿਹੜੀ ਕਮੀਜ਼ ਦਾ ਜੇਬ ਸੀਗਾ ਉਹਦੇ 'ਚ ਪਾ ਕੇ ਸਹੁੰ ਚੁੱਕੀ। ਪਨੀਰ ਸੈਲਵਮ ਚਾਹ ਪੀਣ ਵਾਲਾ, ਚਾਹ ਬਣਾਉਣ ਵਾਲਾ ਮੁੱਖ ਮੰਤਰੀ ਹੈ, ਉੱਤੇ ਚਾਹ ਬਣਾਉਣ ਵਾਲਾ ਪ੍ਰਧਾਨ ਮੰਤਰੀ ਹੈ। ਪਨੀਰ ਸੈਲਵਮ ਉਹਨਾਂ ਤੋਂ ਬਚ ਸਕੇਗਾ, ਇਹ ਵੇਖਣ ਵਾਲਾ ਹੋਏਗਾ। ਵਿਰਾਸਤ ਦੀ ਗੱਲ ਹੈ ਜਿਹੜੀ, ਉਹ ਸਭ ਤੋਂ ਵੱਡਾ ਸਵਾਲ ਇਹੋ ਹੀ ਹੈ ਕਿ ਸ਼ਸ਼ੀ ਕਲਾ ਜਿਹੜੀ ਉਹਦੀ ਮਿੱਤਰ, ਉਹ ਕਹਿੰਦੀ ਕਿ ਪਾਰਟੀ ਦੀ ਜਿਹੜੀ ਵਿਰਾਸਤ ਹੈ ਉਹ ਮੇਰੇ ਹਿੱਸੇ ਆਉਣੀ ਚਾਹੀਦੀ ਹੈ। ਉਹ ਤੇ ਅੱਜ ਵੀ ਸਾਰੀਆਂ ਜਦੋਂ ਕਿਰਿਆਵਾਂ ਨਿਭਾ ਰਹੀ ਸੀਗੀ, ਤੇ ਉਹ ਫਰੇਮ ਦੇ ਵਿੱਚ ਸਾਰਿਆਂ ਤੋਂ ਅੱਗੇ ਸੀ। ਉਹ ਤੋਂ ਜਾਪਦਾ ਸੀਗਾ ਕਿ ਆਉਣ ਵਾਲੇ ਸਮੇਂ 'ਚ ਬੀਬੀ ਜੈ ਲਲਿਤਾ ਦੀ ਸਿਆਸੀ ਵਿਰਾਸਤ ਜਿਹੜੀ ਹੈ ਉਹਨੂੰ ਚਲਾਏਗੀ ਸ਼ਸ਼ੀ ਕਲਾ। ਪਨੀਰ ਸੈਲਵਮ ਹੈ ਜਿਹੜਾ, ਉਹ ਕਿਉਂਕਿ ਬੰਦਾ ਧਰਤੀ ਨਾਲ ਜੁੜਿਆ, ਪਸੰਦ ਸਾਰਿਆਂ ਦੀ। ਜੇ ਸ਼ਸ਼ੀ ਕਲਾ ਸਿੱਧੀ ਜਾ ਕੇ ਬਾਗਡੋਰ ਫੜਦੀ ਹੈ ਤੇ ਉਹਦੇ 'ਚ ਪਾਰਟੀ ਦੇ ਅੰਦਰ ਅੰਤਰ ਵਿਰੋਧ ਹੈ ਜਿਹੜਾ ਉਹ ਉੱਠੇਗਾ। ਇਸ ਡਰ ਤੋਂ ਪਾਰਟੀ ਨੇ ਹਾਲ ਦੀ ਘੜੀ ਪਨੀਰ ਸੈਲਵਮ ਨੂੰ ਮੁੱਖ ਮੰਤਰੀ ਬਣਾਇਆ। ਹੁਣ ਰਹੀ ਗੱਲ ਇਹ ਕਿ ਜਿਹੜੀ ਉੱਥੇ ਸਭ ਤੋਂ ਮਜ਼ਬੂਤ ਸਿਆਸੀ ਵਿਰੋਧੀ ਧਿਰ ਹੈ ਇਹਨਾਂ ਦੀ, ਉਹ ਹੈ ਡੀਐਮਕੇ। ਡੀਐਮਕੇ ਦਾ ਹੈ ਕਰੁਣਾਨਿਧੀ। ਉਹ 92-93 ਸਾਲ ਦਾ ਬਜ਼ੁਰਗ ਹੋਇਆ ਪਿਆ, ਬਹੁਤ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਆ। ਉਹਦੇ ਘਰ ਦਾ ਵੀ ਕਲੇਸ਼ ਹੈ ਜਿਹੜਾ ਬਹੁਤ ਵੱਡਾ। ਉਹਦੇ ਦੋ ਵਿਆਹ, ਇੱਕ ਚੋਂ ਸਟਾਲਨ ਹੈ, ਦੂਜੇ ਚੋਂ ਹੋ ਰਿਹਾ। ਉਹ ਦੋਵੇਂ ਰਾਜਗੱਦੀ ਲਈ ਲੜਦੇ ਆ ਕਿ ਉਹ ਕਹਿੰਦਾ ਕਿ ਪਾਰਟੀ ਦਾ ਮੈਂ ਵਾਰਸ ਹਾਂ, ਉਹ ਕਹਿੰਦਾ ਮੈਂ ਵਾਰਸ ਹਾਂ। ਇਸ ਕਰਕੇ ਉਹਨਾਂ ਦੇ ਘਰੇ ਕਲੇਸ਼ ਹੈ। ਇਸ ਕਲੇਸ਼ ਦਾ ਫੈਸਲਾ, ਇਸ ਕਲੇਸ਼ ਦਾ ਜੇ ਕੋਈ ਫਾਇਦਾ ਉਠਾ ਸਕਦਾ ਹੈ, ਉਹ ਉਠਾ ਸਕਦਾ ਹੈ ਭਾਜਪਾ ਦਾ ਕਾਡਰ ਜਾਂ ਉੱਥੋਂ ਦਾ ਕਾਂਗਰਸ ਦਾ ਕਾਡਰ। ਜੇ ਇਹ ਇਸ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਜਿੱਦਾਂ ਦੀਆਂ ਨੀਤੀਆਂ ਉਹਨਾਂ ਦੀਆਂ ਕਾਟਾਂ ਕਰਕੇ ਆਪਣੇ ਆਪ ਨੂੰ ਉੱਥੇ ਬਿਹਤਰ ਢੰਗ ਦੇ ਨਾਲ ਪੇਸ਼ ਕਰਦੇ ਲੋਕਾਂ ਦੇ ਵਿੱਚ, ਤੇ ਇਹਨਾਂ ਕੋਲ ਇੱਕ ਮੌਕਾ ਹੈ। ਮੌਕਾ ਵੈਸੇ ਨਾ ਵੀ ਮਿਲੇ, ਭਾਰਤੀ ਜਨਤਾ ਪਾਰਟੀ ਉੱਥੇ ਡੰਗ ਮਾਰਨੋਂ ਹਟੇਗੀ ਨਹੀਂ। ਜੀ ਜੀ ਜੀ। ਅਤੇ ਅੱਗੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਜਸਟਿਸ GS ਕੇਹਰ ਬਣਨਗੇ ਭਾਰਤ ਦੇ ਪਹਿਲੇ ਸਿੱਖ ਚੀਫ ਜਸਟਿਸ। ਇਹ ਹੁਣੇ ਖਬਰ ਆਈ ਹੈ ਜੀ ਕਿ GS ਕੇਹਰ ਹੈ ਜਿਹੜੇ, ਉਹ ਭਾਰਤ ਦੇ 44ਵੇਂ ਚੀਫ ਜਸਟਿਸ ਵਜੋਂ ਹਲਫ ਲੈਣਗੇ। ਇਸ ਤੋਂ ਪਹਿਲਾਂ TS ਠਾਕੁਰ ਨੇ, ਮੌਜੂਦਾ ਸਾਡੇ ਇੱਥੋਂ ਦੇ ਚੀਫ ਜਸਟਿਸ TS ਠਾਕੁਰ ਉਹੀ ਨੇ ਜਿਹੜੇ ਕੇਂਦਰ ਦੇ ਨਾਲ ਮੱਥਾ ਲਾ ਕੇ ਚੱਲਦੇ ਪਏ ਆ। ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਤੇ ਸੁਪਰੀਮ ਕੋਰਟ ਆਮੋ ਸਾਹਮਣੇ। TS ਠਾਕੁਰ ਪੂਰੇ ਸਟੈਂਡ ਤੇ ਆ। ਇਸੇ ਦਰਮਿਆਨ ਇਹ ਖਬਰ ਆਈ ਹੈ ਕਿ 4 ਜਨਵਰੀ ਨੂੰ ਉਹ ਸੇਵਾ ਮੁਕਤ ਹੋ ਰਹੇ ਆ। ਉਹਨਾਂ ਦੀ ਜਗ੍ਹਾ ਤੇ ਨਿਯੁਕਤੀ ਹੋਈ ਹੈ GS ਕੇਹਰ, ਯਾਨੀ ਜਗਦੀਸ਼ ਸਿੰਘ ਕੇਹਰ ਹੋਰਾਂ ਦੀ। ਇਹ ਚੰਡੀਗੜ੍ਹ ਦੀ ਇਹਨਾਂ ਦੀ ਪੜ੍ਹਾਈ ਹੈ। 2011 ਤੋਂ ਮੇਰੇ ਖਿਆਲ ਦੇ ਨਾਲ ਇਹ ਸੁਪਰੀਮ ਕੋਰਟ ਦੇ ਵਿੱਚ ਨੇ। ਤੇ ਇਹਨਾਂ ਦੀ ਨਿਯੁਕਤੀ ਹੈ ਜਿਹੜੀ, ਉਹ ਬਹੁਤ ਕਹਿ ਸਕਦੇ ਮਾਨਮੱਤੀ ਹੈ, ਖਾਸ ਤੌਰ ਤੇ ਸਿੱਖਾਂ ਲਈ, ਪੰਜਾਬ ਲਈ, ਕਿ GS ਕੇਹਰ ਆ ਜਿਹੜੇ ਉਹ ਪਹਿਲੇ ਸਿੱਖ ਚੀਫ ਜਸਟਿਸ ਹੋਣਗੇ ਭਾਰਤ ਦੇ। ਸੁਨਹਿਰੀ ਅੱਖਰਾਂ 'ਚ ਉਹਨਾਂ ਦਾ ਨਾਂ ਲਿਖਿਆ ਜਾਏਗਾ ਇਤਿਹਾਸ ਦੇ ਵਿੱਚ। ਦੂਜੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਹੈ ਕਿ ਇਹਨਾਂ ਦੇ ਕੈਰੀਅਰ ਦੇ ਵਿੱਚ 2G ਸਪੈਕਟਰਮ ਦੇ ਮਾਮਲੇ 'ਚ ਦਿੱਤੀ ਇੱਕ ਗਾਈਡਲਾਈਨ ਜਿਹੜੀ ਹੈ ਉਹ ਬਹੁਤ ਚਰਚਿਤ ਹੈ, ਜਿਹੜੀ ਕਿ ਇਹਨਾਂ ਦੇ ਕੈਰੀਅਰ ਦੀ ਮੀਲ ਪੱਥਰ ਆ। ਸੋ ਇਹਨਾਂ ਦਾ ਕੰਮ ਕਰਨ ਦਾ ਅੰਦਾਜ਼ ਹੈ ਜਿਹੜਾ, ਉਹ ਬਹੁਤ ਦੱਸਦੇ ਆ ਕਿ ਸਾਰਥਕ ਹੈ, ਬਹੁਤ ਦੂਰ ਅੰਦੇਸ਼ੀ ਨੇ। ਹੁਣ ਸਮਾਂ ਦੱਸੇਗਾ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਆ ਕੇ ਚੀਫ ਜਸਟਿਸ ਦੀ ਕੁਰਸੀ ਤੇ ਬਹਿੰਦੇ ਆ, ਜਿੱਦਾਂ TS ਠਾਕੁਰ ਅੜਿਆ ਰਿਹਾ ਹੈ ਕੇਂਦਰ ਦੇ ਨਾਲ, ਉਹਨੇ ਕੇਂਦਰ ਦੀਆਂ ਮਨਮਾਨੀਆਂ ਦਾ ਡਟ ਕੇ ਵਿਰੋਧ ਕੀਤਾ, ਜੱਜਾਂ ਦੇ ਹੱਕ 'ਚ, ਜੁਡੀਸ਼ਰੀ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ ਕਿ ਇਹ ਸਿੱਖ GS ਕੇਹਰ ਹੈ ਜਿਹੜਾ, ਉਹ ਉਸੇ ਤਰ੍ਹਾਂ ਦਾ ਸਟੈਂਡ ਬਹਾਲ ਰੱਖ ਸਕੇਗਾ। ਨਾਲ ਜੇ ਇਹ ਕੇਹਰ ਚੀਫ ਜਸਟਿਸ ਦੀ ਗੱਦੀ ਤੇ ਬਹਿੰਦਾ ਹੈ ਤੇ ਫਿਰ ਸਿੱਖਾਂ ਦੀਆਂ ਉਮੀਦਾਂ ਵੀ ਥੋੜ੍ਹੀਆਂ ਜਿਹੀਆਂ ਜ਼ਿਆਦਾ ਪ੍ਰਚੰਡ ਹੋਣਗੀਆਂ
ਕਿ ਸਾਡਾ ਸਿੱਖ ਚੀਫ ਜਸਟਿਸ ਤੱਕ ਪਹੁੰਚ ਗਿਆ, ਜਸਟਿਸ ਦਾ ਅਹੁਦੇ ਤੱਕ ਪਹੁੰਚ ਗਿਆ, ਤਾਂ ਹੋ ਸਕਦਾ ਕੱਲ ਨੂੰ ਸਾਨੂੰ ਜਿਹੜਾ 84 ਕਤਲੇਆਮ ਦਾ ਉਹਦਾ ਇਨਸਾਫ ਵੀ ਮਿਲ ਜਾਵੇ। ਜੁਡੀਸ਼ਰੀ ਤੇ ਭਰੋਸਾ ਵਧੇਗਾ ਸਿੱਖਾਂ ਦਾ। ਇਹ ਹੁਣ ਸਮਾਂ ਦੱਸੇਗਾ ਕਿ 84 ਕਤਲੇਆਮ ਦਾ ਇਨਸਾਫ ਹੁੰਦਾ ਹੈ ਜਾਂ ਉਹ ਵੀ ਉਸੇ ਲੀਹ 'ਚ ਤੁਰ ਜਾਂਦਾ। ਪਰ ਸੰਭਾਵਨਾ ਇਹ ਹੈ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਿਸ ਤਰ੍ਹਾਂ ਹੁੰਦਾ ਹੈ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜੁਡੀਸ਼ਰੀ ਹੈ ਜਿਹੜੀ ਆਪਦੇ ਹਿਸਾਬ ਨਾਲ ਕੰਮ ਕਰਦੀ ਹੈ, ਪਰ ਜਜ਼ਬਾਤ, ਭਾਵਨਾਵਾਂ ਜਿਹੜੀਆਂ ਉਹ ਕਿਸੇ ਕੌਮ ਦੀਆਂ ਉਹ ਇੱਕ ਵਿਅਕਤੀ ਵਿਸ਼ੇਸ਼ ਨਾਲ ਜ਼ਰੂਰ ਜੁੜਦੀਆਂ। ਸੋ ਸਿੱਖਾਂ ਨੂੰ ਮਾਣ ਕਰਨ ਦਾ ਮੌਕਾ ਮਿਲਿਆ ਕਿ ਚੀਫ ਜਸਟਿਸ ਘੱਟੋ ਘੱਟ ਪਹਿਲਾ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਬੈਠਾ। ਬਾਕੀ ਕੰਮ ਕਰ ਕਿਹੋ ਜਿਹਾ ਹੋਏਗਾ ਸਮਾਂ ਦੱਸੇਗਾ ਜੀ। ਅਤੇ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਕਾਂਗਰਸ ਨੇ ਭਾਜਪਾ ਤੋਂ ਗਡਕਰੀ ਦੀ ਬੇਟੀ ਦੀ ਸ਼ਾਦੀ ਤੇ ਹੋਏ ਖਰਚੇ ਦੇ ਬਿਊਰੇ ਮੰਗੇ। ਪੰਜਾਬ 'ਚ ਸਾਬਕਾ ਫੌਜੀ ਨੇ ਬੈਂਕ ਵਿੱਚ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼। ਜੇ ਕਾਂਗਰਸੀਆਂ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਸਵਾਲ ਕਰਦੇ ਨੇ, ਇਹਨਾਂ ਤੋਂ ਬਿਊਰੋ ਪੁੱਛ ਲੈਣ ਵੀ ਜਿਹੜਾ ਸ਼ਿਮਲੇ ਦੇ ਲਾਗੇ ਡਾਕ ਬੰਗਲਾ ਛੋਇਆ ਬੀਬੀ ਪ੍ਰਿਯੰਕਾ ਗਾਂਧੀ ਤੇ ਰੋਬਰਟ ਵਡੇਰਾ ਨੇ, ਉਹਦੇ ਲਈ ਕੀਮਤੀ ਇੱਟ, ਕੀਮਤੀ ਮਾਰਬਲ ਤੇ ਸ਼ੀਸ਼ਮ ਦੀ ਲੱਕੜ ਜਿਹੜੀ ਉਹ ਕਾਹਦੇ ਨਾਲ ਲਿਆ ਰਹੇ ਹੋ, ਚੈੱਕ ਦੇ ਨਾਲ ਜਾਂ ਕੈਸ਼ ਨਾਲ? ਨਵੀਂ ਕਰੰਸੀ ਹੈ ਕਿ ਪੁਰਾਣੀ ਕਰੰਸੀ ਹੈ? ਫਿਰ ਇਹ ਕੀ ਜਵਾਬ ਦੇਣ? ਇੱਧਰ ਵਿਆਹ ਹੋ ਰਹੇ ਆ, ਉੱਧਰ ਡਾਕ ਬੰਗਲੇ ਵੀ ਪੈ ਰਹੇ ਆ, ਕੰਮ ਹੈ ਜਿਹੜਾ ਬਰੋਬਰ ਹੀ ਆ। ਇਹਨਾਂ ਨੇ ਸਵਾਲ ਕੀਤਾ ਹੈ ਗਡਕਰੀ ਦੀ ਬੇਟੀ ਦੇ ਵਿਆਹ ਤੇ ਕਿ ਜੀ ਉਹ ਜਿਹੜਾ ਲਾਮ ਲਸ਼ਕਰ ਆਇਆ, ਦੱਸਦੇ ਕਿ 10,000 ਗੈਸਟ ਸੀਗਾ, ਉਹਦੇ ਖਰਚੇ ਮੰਗੇ ਕਿ ਜੇਕਰ ਤੁਸੀਂ ਆਪਣੇ ਸੰਸਦਾਂ ਤੋਂ, MLAs ਤੋਂ ਡਾਕੂਮੈਂਟਸ ਮੰਗ ਸਕਦੇ ਹੋ, ਬੈਂਕਾਂ ਦੇ ਸਟੇਟਮੈਂਟਸ ਮੰਗ ਸਕਦੇ ਹੋ, ਤਾਂ ਫਿਰ ਇਹ ਜਿਹੜੇ ਵਿਆਹ ਹੋਏ ਆ, VIP ਵਿਆਹ ਹੋਏ ਆ, ਸ਼ਾਹੀ ਵਿਆਹ ਹੋਇਆ, ਇਹਨਾਂ ਦੇ ਵੇਰਵੇ ਵੀ ਜਨਤਕ ਕਰ ਦਿਓ, ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਪੇਮੈਂਟ ਕਿੱਥੋਂ ਕੀਤੀ ਹੈ, ਕਿੰਨੀ ਕੀਤੀ ਹੈ ਤੇ ਕਿੱਦਾਂ ਕੀਤੀ ਹੈ। ਹੁਣ ਇਸ ਮਸਲੇ ਤੇ ਭਾਰਤੀ ਜਨਤਾ ਪਾਰਟੀ ਘਿਰਦੀ ਹੈ, ਆਪਾਂ ਨੂੰ ਵੀ ਪਤਾ ਹੈ। ਆਮ ਵਿਅਕਤੀ ਹੈ ਜਿਹੜਾ ਉਹ ਧੀ ਧਿਆਣੀ ਦਾ ਵਿਆਹ ਰੱਖ ਕੇ ਸੋਚਾਂ 'ਚ ਡੁੱਬਾ, ਬਣੂਗਾ ਕੀ? ਕਿਉਂਕਿ ਬੈਂਕ 'ਚ ਜਾਂਦਾ ਹੈ 2.5 ਲੱਖ ਦੀ ਜਿਹੜੀ ਹੱਦ ਮਿੱਥੀ ਹੈ, ਉਸ ਹੱਦ ਤੋਂ ਕਿਤੇ ਥੱਲੇ ਰਹਿ ਕੇ ਮੈਨੇਜਰ ਕਹਿ ਦਿੰਦਾ ਕਿ ਜੀ ਮੈਂ ਤੁਹਾਡੀ ਮਦਦ ਜਿੰਨੀ ਕੁ ਕਰ ਸਕਦਾ, ਕਿਉਂਕਿ ਤੁਸੀਂ ਵੀ ਧੀਆਂ ਵਾਲੇ ਹੋ, ਅਸੀਂ ਵੀ ਧੀਆਂ ਵਾਲੇ ਆ, 25-30 ਹਜ਼ਾਰ ਹੈਗਾ ਸਾਡੇ ਕੋਲ ਤੇ ਲੈ ਜਾਓ। ਇਹ ਬੜੀ ਅਜੀਬੋ ਗਰੀਬ ਜੀ ਸਥਿਤੀ ਹੈ ਕਿ ਇੱਕ ਪਾਸੇ ਜਿਹੜੇ ਆਮ ਲੋਕ ਆ ਉਹ ਇਹੋ ਜਿਹੇ ਸਮਾਗਮ ਹੈ ਜਿਹੜੇ ਉਹ ਆਪਣੇ ਟਾਲ ਰਹੇ ਆ ਜਾਂ ਬੜੇ ਔਖੇ ਸੌਖੇ ਹੋ ਕੇ ਨੇਪਰੇ ਚੜ੍ਹ ਰਹੇ। ਦੂਜੇ ਪਾਸੇ ਸ਼ਾਹੀ ਵਿਆਹ ਹੁੰਦਾ ਆ। ਪਹਿਲਾਂ ਰੈਡੀਆਂ ਦਾ ਵਿਆਹ ਦੇਖਿਆ, 500 ਕਰੋੜੀ ਵਿਆਹ ਦੇਖਿਆ, ਨਿਤਨ ਗਡਕਰੀ ਹੋਰਾਂ ਦਾ ਵਿਆਹ ਜਿਹੜਾ ਉਹ ਵੀ ਸਾਰਿਆਂ ਨੇ ਵੇਖਿਆ, ਬੜਾ ਸ਼ਾਹੀ ਵਿਆਹ ਸੀਗਾ। ਸੋ ਇਹ ਵਿਆਹ ਕਿਤੇ ਨਾ ਕਿਤੇ ਸਵਾਲ, ਸ਼ੰਕੇ ਜਿਹੜੇ ਉਹ ਖੜੇ ਕਰਦੇ। ਕਾਂਗਰਸ ਦਾ ਸਵਾਲ ਉਹ ਗੈਰ ਵਾਜਬ ਨਹੀਂ, ਪਰ ਜੇ ਇਹੋ ਜਿਹੇ ਸਵਾਲ ਇਹਨਾਂ ਨੇ ਉਦੋਂ ਚੱਕੇ ਹੁੰਦੇ ਜਦੋਂ ਇਹਨਾਂ ਦੇ ਲੋਕ ਫੱਟੇ ਚੱਕਦੇ ਪਏ ਸੀ, ਤਾਂ ਮੇਰੇ ਖਿਆਲ ਦੇ ਨਾਲ ਅੱਜ ਨੌਬਤ ਇਹ ਨਾ ਆਉਂਦੀ ਕਿ ਇਹਨਾਂ ਨੂੰ ਵਿਰੋਧੀ ਧਿਰ 'ਚ ਬਹਿ ਕੇ ਸਵਾਲ ਪੁੱਛਣੇ ਪੈਂਦੇ। ਜਿਹੜੀ ਗੱਲ ਪੰਜਾਬ ਦੇ ਵਿੱਚ ਆ, ਪੰਜਾਬ ਦੇ ਵਿੱਚ ਵੀ ਬਹੁਤ ਅਜੀਬੋ ਗਰੀਬ ਦੀਆਂ ਘਟਨਾਵਾਂ ਵਾਪਰਨ ਰਹੀਆਂ। ਆ ਜਿਹੜੀ ਤੁਸੀਂ ਘਟਨਾ ਦਾ ਜ਼ਿਕਰ ਕੀਤਾ, ਇਹ ਅਜਨਾਲਾ ਦੇ ਵਿੱਚ ਵਾਪਰੀ ਅੱਜ ਸ਼ਾਮੀ, ਜਦੋਂ ਸ਼ਾਮ ਤੱਕ ਇਹ ਸਾਬਕਾ ਫੌਜੀ ਲਾਈਨ ਦੇ ਵਿੱਚ ਖੜਿਆ ਅੱਕ ਗਿਆ ਤੇ ਇਹਨੇ ਉੱਥੇ ਬੈਂਕ ਦੇ ਵਿੱਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਦਾ ਕਾਰਨ ਇਹ ਆ ਕਿ ਸਵੇਰ ਤੋਂ ਲੈ ਕੇ ਭੁੱਖਣ ਭਾਣੇ ਲੋਕ ਖੜੇ ਰਹਿੰਦੇ ਲਾਈਨਾਂ 'ਚ, ਜਦੋਂ ਵਾਰੀ ਆਉਂਦੀ ਉਦੋਂ ਕਹਿ ਦਿੰਦੇ ਆ ਕਿ ਨੋ ਕੈਸ਼। ਸੋ ਇਹ ਬਹੁਤ ਜ਼ਿਆਦਾ ਬੇਚੈਨ ਕਰਨ ਵਾਲਾ, ਬਹੁਤ ਜ਼ਿਆਦਾ ਵਿਆਕੁਲ ਕਰਨ ਵਾਲਾ ਇਹ ਸਾਰਾ ਵਰਤਾਰਾ ਹੈ, ਜਿਹਦੇ ਵਿੱਚ ਕਈ ਵਾਰ ਲੋਕ ਆ ਜਿਹੜੇ ਪਰੇਸ਼ਾਨ ਹੋ ਕੇ ਉਹੋ ਜਿਹੇ ਕਦਮ ਚੁੱਕਦੇ ਆ। ਸਾਡੇ ਇੱਥੇ ਸਾਬਕਾ ਫੌਜੀ ਕੱਲ ਇੱਕ ਮਰ ਹੀ ਗਿਆ, ਉਹਨੂੰ ਹਾਰਟ ਅਟੈਕ ਹੋਇਆ ਲਾਈਨ ਦੇ ਵਿੱਚ ਖੜੇ ਨੂੰ, ਉਹ ਮਰ ਗਿਆ। ਅੱਜ ਇਹਨੇ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਖਬਰਾਂ ਇਹੋ ਜਿਹੀਆਂ ਆਉਂਦੀਆਂ ਨੇ ਉਹ ਹੈਰਾਨ ਕਰਦੀਆਂ। ਅੱਜ ਜਲੰਧਰ ਦੇ ਵਿੱਚੋਂ 2 ਜੁਆਰੀਏ ਫੜੇ ਗਏ, ਉਹਨਾਂ ਦੇ ਕੋਲੋਂ 1,20,000 ਰੁਪਇਆ ਬਰਾਮਦ ਹੋਇਆ। ਜੂਆ ਖੇਡਦੇ ਪਏ ਸੀ ਤੇ ਜੂਆ ਖੇਡਣ ਵਾਲੀ ਜਿਹੜੀ ਕਰੰਸੀ ਸੀ ਉਹ ਨਵੀਂ ਸੀ ਸਾਰੀ, 2-2 ਹਜ਼ਾਰ ਵਾਲੇ ਨੋਟ। ਹੁਣ ਪਤਾ ਨਹੀਂ ਉਹ ਜੁਆਰੀ ਕਿੱਥੋਂ ਪੈਸਾ ਲਈ ਆਉਂਦੇ ਆ। ਇੱਕ ਬੈਂਕ ਮੈਨੇਜਰ ਅੜਕੇ ਆਇਆ ਫਰੀਦਕੋਟ ਦੇ ਵਿੱਚ, ਉਹ ਤੜਕੇ 6 ਵਜੇ ਬੈਂਕ ਖੋਲ ਕੇ ਬੈਠਾ ਸੀਗਾ। ਹੁਣ ਦੇਖੋ ਉਹਨੇ ਪਤਾ ਨਹੀਂ ਤੜਕੇ 6 ਵਜੇ ਇਹੋ ਜਿਹਾ ਕੰਮ ਕਿਹੜਾ ਕਰਨਾ ਸੀਗਾ ਜਿਹੜਾ ਇਕੱਲਾ ਹੀ ਆ ਕੇ ਬੈਂਕ ਖੋਲ ਕੇ ਬਹਿ ਗਿਆ। ਲੋਕੀ ਕਹਿੰਦੇ ਆ ਕਿ ਬੈਂਕ ਜਿਹੜਾ ਇਹ ਕੰਮ ਕਰਨ ਨੂੰ ਨਹੀਂ ਖੋਲਿਆ, ਇਹ ਧੰਦਾ ਕਰਨ ਨੂੰ ਖੋਲਿਆ। ਹੁਣ ਕੰਮ ਤੇ ਧੰਦੇ 'ਚ ਬੜੇ ਫਰਕ ਆ। ਸੋ ਬਹੁਤ ਜ਼ਿਆਦਾ ਹਾਲਾਤ ਆ ਜਿਹੜੇ ਉਹ ਨੋਟਬੰਦੀ ਨੇ ਖੱਜਲ ਖੁਆਰ ਵਾਲੇ ਕੀਤੇ ਹੋਏ ਆ। ਸਮਝੋ ਪਰੇ ਦੀ ਗੱਲ ਆ ਕਿ ਜੇਕਰ ਇੱਕ ਬੰਦਾ ਚੈੱਕ ਦਿੰਦਾ ਹੈ ਤੇ ਉਹਦੇ ਖਾਤੇ 'ਚ ਰਕਮ ਨਹੀਂ ਹੁੰਦੀ, ਉਹਨੂੰ ਕੇਸ ਭੁਗਤਣ ਲਈ ਜਿਹੜੀ ਆ ਉਹ ਅਦਾਲਤ 'ਚ ਖਿੱਚ ਲਿਆ ਜਾਂਦਾ ਕਿ ਜਾਂ ਤੇ ਦੁੱਗਣੀ ਰਕਮ ਦੇ ਜਾਂ 2 ਸਾਲ ਦੀ ਸਜ਼ਾ ਭੁਗਤ। ਪਰ ਜਦੋਂ ਕੋਈ ਬੰਦਾ ਚੈੱਕ ਲੈ ਕੇ ਜਾਂਦਾ ਹੈ, ਬੈਂਕ ਕਹਿ ਦਿੰਦੇ ਸਾਡੇ ਖਾਤੇ 'ਚ ਹੈ ਨਹੀਂ ਕੁਛ, ਤੇ ਹੁਣ ਬੰਦਾ ਨਾ ਤੇ ਉੱਥੋਂ ਪੈਸੇ ਲੈਣ ਜੋਗਾ, ਨਾ ਉਹਨਾਂ ਤੇ ਕੇਸ ਕਰਨ ਜੋਗਾ। ਐਦੋਂ ਵੱਧ ਕੀ ਬੰਦੇ ਦੀ ਮਜਬੂਰੀ ਹੋਏਗੀ ਦੱਸੋ। ਜੀ। ਅਤੇ ਅਗਲੀ ਗੱਲ ਮਿੰਟੂ ਜੀ ਕਰਦੇ ਆ ਵੀ ਅਕਾਲੀਆਂ ਨੂੰ ਝਟਕੇ ਤੇ ਝਟਕੇ ਲੱਗ ਰਹੇ ਆ। 2 ਹੋਰ ਵਿਧਾਇਕ ਕਾਂਗਰਸ ਦੀ ਛਤਰੀ ਤੇ ਜਾ ਬੈਠੇ ਆ।
ਦੇਖੋ ਅਕਾਲੀਆਂ ਨੂੰ ਝਟਕੇ ਵੱਜਣੇ ਹੀ ਵੱਜਣੇ ਆ। ਇਹਨਾਂ ਨੇ ਹੁੰਡੇ ਲੈ ਵੀ ਬਹੁਤ, ਝੂਟੇ ਲੈ ਵੀ ਬਹੁਤ ਆ। ਤੇ ਹੁਣ ਗੱਡੀ ਜਦੋਂ ਉਬੜ ਖਬੜ ਰਸਤਿਆਂ 'ਚ ਪਈ ਹੈ ਤੇ ਫਿਰ ਝਟਕੇ ਤੇ ਲੱਗਣੇ ਹੀ ਆ। ਹੁਣ ਅੱਜ ਰਾਜਵਿੰਦਰ ਕੌਰ ਭਾਗੀ ਕੇ ਇਹਨਾਂ ਦੀ MLA ਜਿਹੜੀ, ਉਹ ਇੱਕ ਮਹੇਸ਼ਿੰਦਰ ਸਿੰਘ, ਨਿਹਾਲ ਸਿੰਘ ਵਾਲਾ, ਇਹ ਦੋਨੇ ਹੀ ਜਿਹੜੇ ਸਿਟਿੰਗ MLA ਆ, ਉਹ ਕਾਂਗਰਸ ਦੀ ਛਤਰੀ ਤੇ ਜਾ ਕੇ ਬਹਿ ਗਏ ਆ। ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਰਚਾ ਇਹ ਚੱਲਦੀ ਰਹੀ ਕਿ ਇਹਨਾਂ ਦਾ ਮੈਂਬਰ ਪਾਰਲੀਮੈਂਟ ਜਿਹੜਾ ਸ਼ੇਰ ਸਿੰਘ ਘਬਾਇਆ, ਉਹਦਾ ਟੱਬਰ ਵੀ ਕਾਂਗਰਸ ਦੇ ਵਿੱਚ ਚੱਲਿਆ। ਹਾਲਾਂਕਿ ਸ਼ਾਮ ਤੱਕ ਉਹਦੀ ਕੋਈ ਪੁਸ਼ਟੀ ਨਹੀਂ ਹੋਈ, ਕਿਸੇ ਪਾਸੋਂ ਖਬਰ ਨਹੀਂ ਹੋਈ। ਜੇ ਸ਼ੇਰ ਸਿੰਘ ਘਬਾਇਆ ਚਲਾ ਜਾਂਦਾ ਤੇ ਇਹਨਾਂ ਦਾ ਤਾਂ ਬਹੁਤ ਵੱਡਾ, ਅੱਜ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕਿਲਾ ਢਹਿ ਜਾਣਾ ਸੀ। ਸ਼ੇਰ ਸਿੰਘ ਘਬਾਇਆ ਫਾਜ਼ਿਲਕਾ, ਜਲਾਲਾਬਾਦ, ਜਿੱਥੋਂ ਕਿ ਭਗਵੰਤ ਮਾਨ ਲੰਗੋਟੀ ਕੱਢੀ ਖੜਾ ਹੈ ਜੀ, ਜਲਾਲਾਬਾਦ, ਫਾਜ਼ਿਲਕਾ, ਫਿਰੋਜ਼ਪੁਰ, ਗੁਰੂ ਹਰਸਾਏ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਅਸਰ ਪਾਉਂਦਾ ਹੈ। ਰਾਏ ਸਿੱਖ ਬਰਾਦਰੀ ਦੀ ਵੋਟ ਬਹੁਤ ਹੈ ਇੱਥੇ। ਦੂਜੇ ਪਾਸੇ ਕੁਝ ਹੋਰ ਵੀ ਸੀਟਾਂ ਨੇ ਪੰਜਾਬ ਦੀਆਂ, ਇੱਕ ਦੋ, ਜਿੱਥੇ ਰਾਏ ਸਿੱਖ ਬਰਾਦਰੀ ਦਾ ਜਿਹੜਾ ਚੰਗਾ ਪ੍ਰਭਾਵ ਆ। ਸ਼ੇਰ ਸਿੰਘ ਘਬਾਇਆ ਨੂੰ ਉਹਨਾਂ ਨੇ ਨਜ਼ਰ ਅੰਦਾਜ਼ ਕੀਤਾ ਸੀਗਾ। ਖਬਰਾਂ ਆਈਆਂ ਕਿ ਸ਼ੇਰ ਸਿੰਘ ਘਬਾਇਆ ਜਿਹੜਾ ਆ ਉਹ ਤਿਆਰੀ ਵੱਟੀ ਬੈਠਾ ਸ਼ੂਟ ਵੱਟਣ ਲਈ, ਪਰ ਐਨ ਮੌਕੇ ਤੇ ਅੱਜ ਉਹਦੀ ਆਮਦ ਜਿਹੜੀ ਕਾਂਗਰਸ ਦੇ ਵਿੱਚ ਟਲ ਗਈ, ਰੁਕ ਗਈ, ਜਾਂ ਪਤਾ ਨਹੀਂ ਰੋਕ ਲਈ ਗਈ। ਕਿਉਂਕਿ ਦੂਜੀ ਖਬਰ ਜਿਹੜੀ ਅੰਦਰੋਂ ਸਾਨੂੰ ਸੁਣਨ ਨੂੰ ਮਿਲੀ, ਉਹ ਇਹ ਮਿਲੀ ਕਿ ਅਕਾਲੀ ਤੇ ਭਾਜਪਾ ਦਲ ਵਾਲੇ ਜਿਹੜੇ ਆਪਸ ਦੇ ਵਿੱਚ ਬਹਿ ਕੇ ਵਿਚਾਰ ਕੇ ਹੁਣ ਇਹਨੂੰ ਵਿਚਕਾਰ ਰਹੇ ਆ ਘਬਾਏ ਨੂੰ ਕਿ ਤੂੰ ਨਾ ਜਾ, ਤੇਰੇ ਮੁੰਡੇ ਨੂੰ ਟਿਕਟ ਦੇ ਦਿੰਦੇ, ਫਾਜ਼ਿਲਕਾ ਤੋਂ ਜੈਨੀ ਹੈ ਜਿਹੜਾ, ਉਹਨੂੰ ਟਿਕਟ ਬਦਲ ਦਿੰਦੇ, ਉਹਨੂੰ ਕਿਤੇ ਹੋਰ ਭੇਜ ਦਿੰਦੇ, ਤੈਨੂੰ ਫਾਜ਼ਿਲਕਾ ਤੋਂ ਟਿਕਟ ਦੇ ਦਿੰਦੇ। ਸੋ ਇਹ ਮਸਲਾ ਹੁਣ ਤੋੜ ਚੜੇਗਾ ਜਾਂ ਨਹੀਂ ਚੜੇਗਾ। ਪਰ ਦੂਜੇ ਪਾਸੇ ਕਾਂਗਰਸ ਦੇ ਵਿੱਚ ਦੋ ਸੂਰਜਾਂ ਦਾ ਉਦੈ ਹੋ ਗਿਆ। ਬੀਬੀ ਭਾਗੀ ਕੇ ਤੇ ਮਹੇਸ਼ਿੰਦਰ ਸਿੰਘ ਉਧਰ ਚਲੇ ਗਿਆ, ਨਾਲ ਪ੍ਰੀਤਮ ਸਿੰਘ ਕੋਟ ਭਾਈ, ਇੱਕ ਬੜਾ ਮਸ਼ਹੂਰ ਬੰਦਾ ਹੈ, ਉਹ ਵੀ ਚਲਾ ਗਿਆ। ਉਹਨੇ ਪੁਚੋ ਮੰਡੀ ਹਲਕਾ ਜਿਹੜਾ, ਉਹਦੇ ਤੋਂ ਚੋਣ ਲੜੀ ਸੀ ਤੇ ਕਾਂਗਰਸ ਦੇ ਅਜੈਬ ਸਿੰਘ ਭੱਟੀ ਤੋਂ ਸਿਰਫ 1200-1300 ਵੋਟ ਦੇ ਫਰਕ ਨਾਲ ਹਾਰਿਆ ਸੀ। ਪ੍ਰੀਤਮ ਸਿੰਘ ਕੋਟ ਭਾਈ, ਉਹਨੂੰ ਡੇਰੀ ਵਾਲਾ ਆਂਦੇ ਆ, ਉਹਦਾ ਇੱਧਰ ਚੰਗਾ ਵਕਾਰ ਆ ਬਹੁਤ, ਉਹ ਇਹਨਾਂ ਇਲਾਕਿਆਂ ਦੇ ਵਿੱਚ ਉਹਦਾ ਸਨਮਾਨ ਸਤਿਕਾਰ ਆ। ਉਹ ਵੀ ਕਾਂਗਰਸ ਦੇ ਵਿੱਚ ਚਲੇ ਗਿਆ। ਨਾਲ ਆਮ ਆਦਮੀ ਪਾਰਟੀ ਦੇ ਵੀ ਇੱਕ ਦੋ ਲੀਡਰ ਅੱਜ ਸ਼ਾਮਲ ਹੋਏ ਆ, ਪਰ ਉਹ ਬਹੁਤੇ ਵੱਡੇ ਚਿਹਰੇ ਨਹੀਂ ਜਿੰਨੇ ਇਹ ਤਿੰਨ ਵੱਡੇ ਚਿਹਰੇ ਆ। ਹੁਣ ਲੋਕ ਸਾਰੇ ਹੈਰਾਨ ਆ ਸਾਡੇ ਇਸ ਪਾਸੇ, ਇਸ ਇਲਾਕੇ ਦੇ ਵਿੱਚ। ਜਿੱਦਾਂ ਪ੍ਰੀਤਮ ਕੋਟ ਭਾਈ, ਉਹ ਤੇ ਬਹੁਤ ਨੇੜਲਾ ਬੰਦਾ ਸੀ ਇਹਨਾਂ ਦਾ। ਜਿੱਦਾਂ ਸ਼ੇਰ ਸਿੰਘ ਘਬਾਇਆ ਵੀ ਤਿਆਰੀ ਵੱਟ ਰਿਹਾ। ਇਹ ਸਾਰੀਆਂ ਚੀਜ਼ਾਂ ਵੇਖ ਕੇ ਲੋਕਾਂ ਦੇ ਮਨਾਂ 'ਚ ਸਵਾਲ ਉੱਠਦੇ ਆ ਕਿ ਜਿਹੜੇ ਲੋਕ ਸੁਖਬੀਰ ਤੋਂ ਡਰਦੇ ਸ਼ਿਕ ਨਹੀਂ ਸਨ ਮਾਰਦੇ, ਉਹ ਅੱਜ ਉਡਾਰੀਆਂ ਮਾਰਨ ਦੀ ਹਿੰਮਤ ਕਿੱਥੋਂ ਲੈ? ਜਾਂ ਤੇ ਦੋ ਗੱਲਾਂ, ਜਾਂ ਤੇ ਉਹ ਇਹ ਸੋਚਦੇ ਆ ਕਿ ਸੁਖਬੀਰ ਨੇ ਮੁੜ ਕੇ ਸੱਤਾ 'ਚ ਨਹੀਂ ਆਉਣਾ, ਤੇ ਜਾਂ ਫਿਰ ਉਹ ਇਹ ਸੋਚੀ ਬੈਠੇ ਆ ਕਿ ਅਸੀਂ ਇਹ ਵੀ ਸੇਵਾ ਕਰਨ ਚੱਲੇ ਆ, ਸੇਵਾ ਨਿਭਾ ਕੇ ਜਦੋਂ ਇਸ਼ਾਰਾ ਹੋਇਆ ਮੁੜਾਵਾਂਗੇ। ਸੋ ਇਹ ਦੋ ਚੀਜ਼ਾਂ ਜਿਹੜੀਆਂ ਉਹ ਲੋਕਾਂ ਨੂੰ ਕਨਫਿਊਜ਼ ਕਰੀ ਜਾਂਦੀਆਂ। ਪਰ ਦੂਜੇ ਪਾਸੇ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਦਰਵਾਜ਼ੇ ਖੁੱਲੇ ਗਏ ਆ, ਭੀੜ ਇਕੱਠੀ ਕਰ ਲਈ ਗਈ ਆ, ਫਲੌਰ ਸਾਹਿਬ ਹੋਣ, ਚਾਹੇ ਭਾਗੀ ਕੇ, ਚਾਹੇ ਮਹੇਸ਼ਿੰਦਰ ਸਿੰਘ, ਬੁਲਾਰੀਆ ਸਾਹਿਬ, ਨਵਜੋਤ ਕੌਰ ਸਿੱਧੂ, ਪ੍ਰਗਟ ਸਿੰਘ, ਇਸ ਤਰ੍ਹਾਂ ਅਕਾਲੀ ਭਾਜਪਾ ਦੇ ਵਿੱਚੋਂ ਜਿਸ ਤਰ੍ਹਾਂ ਆਗੂ ਇਕੱਠੇ ਕੀਤੇ ਜਾ ਰਹੇ ਆ, ਉਹ ਕਿਤੇ ਨਾ ਕਿਤੇ ਕਾਂਗਰਸ ਲਈ ਵੀ ਪਰੇਸ਼ਾਨੀ ਦਾ ਸਬਬ ਬਣ ਸਕਦਾ। ਕਿਉਂਕਿ ਇਹਦੇ 'ਚ ਦੋ ਮੈਸੇਜ ਹੈ ਜਿਹੜੇ ਉਹ ਹਾਲ ਦੀ ਘੜੀ ਕਾਂਗਰਸ ਦੇ ਉਲਟ ਜਾਂਦੇ। ਇੱਕ ਤੇ ਇਹ ਲੋਕਾਂ ਨੂੰ ਜਾਪਦਾ ਇਹ ਆ ਕਿ ਕਾਂਗਰਸ ਤੇ ਅਕਾਲੀ ਮਿਲੇ ਹੋਏ ਆ। ਹੁਣ ਜਦੋਂ ਅਕਾਲੀਆਂ ਦਾ ਪੱਤਾ ਪੁੱਠਾ ਪੈਂਦਾ ਨਜ਼ਰ ਆਉਂਦਾ ਹੈ, ਇਹ ਕਾਂਗਰਸ ਦੀ ਵੇਵ ਬਣਾ ਰਹੇ ਆ, ਆਪਦੇ ਬੰਦੇ ਭੇਜ ਕੇ ਡੈਪੂਟੇਸ਼ਨ ਤੇ, ਜਿਵੇਂ ਮੈਂ ਪਿੱਛੇ ਗੱਲ ਕਰਕੇ ਆ, ਡੈਪੂਟੇਸ਼ਨ ਤੇ ਭੇਜ ਕੇ ਇੱਕ ਵੇਵ ਦਿਖਾ ਰਹੇ ਲੋਕਾਂ ਨੂੰ ਕਿ ਕਾਂਗਰਸ ਦੀ ਸਰਕਾਰ ਅਜੇ ਆਮ ਆਦਮੀ ਪਾਰਟੀ ਪਿੱਛੇ ਰਹਿ ਜੇ। ਦੂਜੀ ਗੱਲ, ਜੇ ਨਾ ਵੀ ਗੱਲ ਸੱਚੀ ਹੋਵੇ, ਇਹ ਗੱਲ ਝੂਠੀ ਹੋਵੇ, ਤਾਂ ਫਿਰ ਇਹ ਗੱਲ ਤੇ ਸੱਚੀ ਹੈ ਕਿ ਜੇ ਇਹਨਾਂ ਵਿਅਕਤੀਆਂ ਨੂੰ, ਇਹਨਾਂ ਲੀਡਰਾਂ ਨੂੰ ਕਾਂਗਰਸ ਟਿਕਟ ਦੇਵੇਗੀ ਤੇ ਜਿਹੜੇ ਇਹਨਾਂ ਦੇ 9 ਸਾਲਾਂ ਦੇ ਉਹਨਾਂ ਹਲਕਿਆਂ ਦੇ ਵਿੱਚ ਛਿੱਤਰ ਖਾਂਦੇ ਪਏ ਵਰਕਰ ਤੇ ਇਹਨਾਂ ਦੇ ਆਗੂ, ਉਹ ਫਿਰ ਬਗਾਵਤ ਕਿਉਂ ਨਾ ਕਰਨਗੇ। ਸੋ ਉਸ ਹਾਲ ਦੇ ਵਿੱਚ ਜਿੰਨਾ ਕੋ ਫਾਇਦਾ ਕਾਂਗਰਸ ਇੱਧਰੋਂ ਖੱਟ ਰਹੀ ਹੈ, ਉਦੋਂ ਦੁੱਗਣਾ ਸ਼ਾਇਦ ਨੁਕਸਾਨ ਵੀ ਹੋ ਜਾਏਗਾ। ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਜਿਹੜਾ ਡਾਂਸਰ ਕਤਲकांड ਹੋਇਆ, ਉਸ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਆ, ਆਰਕੈਸਟਰਾ ਯੂਨੀਅਨ ਵੀ ਸੜਕਾਂ ਤੇ ਉਤਰੀ ਆ। ਦੇਖੋ, ਜਿਹੜੀ ਦੂਜੀ ਵੀਡੀਓ ਸਾਹਮਣੇ ਆਈ ਹੈ ਨਾ, ਉਹਦੇ 'ਚ ਫਰੇਮ ਦੂਸਰੇ ਪਾਸਿਓਂ, ਐਂਗਲ ਦੂਸਰੇ ਪਾਸਿਓਂ ਹੈ ਵੀਡੀਓ ਦਾ ਜੀ। ਉਹ ਵੀਡੀਓ ਦਰਸਾਉਂਦੀ ਹੈ, ਮੋਹਰ ਲਾਉਂਦੀ ਹੈ ਇਸ ਗੱਲ ਤੇ ਕਿ ਉਹ ਜਿਹੜਾ ਵਿਅਕਤੀ ਸੀਗਾ ਜਿਹਨੇ ਕਤਲ ਕੀਤਾ, ਜਿਹਨੂੰ ਆਪਾਂ ਕਥਿਤ ਕਤਲ ਕਹਿ ਸਕਦੇ ਹਾਂ ਜੀ, ਉਹ ਫਾਇਰ ਕਰ ਰਿਹਾ ਹੈ। ਫਾਇਰ ਕਰਦਿਆਂ ਉਹ ਜਿਹੜੀ ਨਾਲ ਹੈ ਬੰਦੂਕ ਦੀ, ਉਹ ਟਰਨ ਹੋ ਜਾਂਦੀ ਹੈ, ਯਾਨੀ ਉਹਦਾ ਪਿੱਛਾ ਹੈ। ਉਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਿ ਉਸ ਬੀਬੀ ਵੱਲ ਉਹਦਾ ਪਿੱਛਾ ਹੈ ਤੇ ਉਹ ਗੋਲੀ ਹੈ ਜਿਹੜੀ ਅਚਨਚੇਤੀ ਬਸ ਉਹ ਨਾਲ ਹੈ ਜਿਹੜੀ ਉਧਰ ਨੂੰ ਹੋ ਗਈ ਤੇ ਜਿੱਦਾਂ ਹੋਣੀ ਦਾ ਕਹਿਰ ਸੀ ਕਿ ਉਸ ਬੀਬੀ ਤੇ ਜਾ ਕੇ ਵੱਜੀ ਆ।
ਖੈਰ ਗੁਨਾਹ ਤੇ ਗੁਨਾਹ ਹੀ ਹੈ, ਚਾਹੇ ਉਹਨੇ ਅਣਜਾਣੇ ਚ ਕੀਤਾ ਚਾਹੇ ਜਾਣਬੁੱਝ ਕੇ ਕੀਤਾ, ਉਹ ਤਾਂ ਫੈਸਲਾ ਅਦਾਲਤ ਕਰੇਗੀ। ਪਰ ਉਸ ਬੀਬੀ ਦੀ ਕਹਾਣੀ ਜੇ ਮੈਂ ਤੁਹਾਨੂੰ ਦੱਸਾਂ, ਬਦਕਿਸਮਤੀ ਨਾਲ ਮੇਰੇ ਸ਼ਹਿਰ ਦੀ ਕੁੜੀ ਸੀਗੀ, ਵਿਆਹੀ ਸੀ ਬਠਿੰਡੇ। ਉਹ ਤੇ ਉਹਦੇ ਤੇ ਇੰਨੀਆਂ ਜ਼ਿੰਮੇਵਾਰੀਆਂ ਜ਼ਿਆਦੀਆਂ ਸੀ ਕਿ ਮਨ ਪਸੀਜ ਜਾਂਦਾ ਹੈ। ਸਹੁਰੇ ਪਰਿਵਾਰ ਦੇ ਵਿੱਚ ਤੇ ਚਲੋ ਉਹ ਕਰਦੀ ਸੀਗੀ ਕਿਰਤ ਤੇ ਪਾਲਦੀ ਸੀ ਸਹੁਰਾ ਪਰਿਵਾਰ ਵੀ ਨਾਲ। ਇਹਦਾ ਪੇਕਾ ਪਰਿਵਾਰ ਸੀ ਜਿਹੜਾ, ਉਹਦੀ ਭਾਬੀ ਤੇ ਭਰਾ ਮਰੇ ਹੋਏ ਆ, 3 ਬੱਚੇ ਆ, ਤਿੰਨਾਂ ਨੂੰ ਹੀ ਉਹ ਪਾਲਦੀ ਪੋਸਦੀ। 2 ਭੈਣਾਂ ਨੇ ਜਵਾਨ, ਉਹਨਾਂ ਨੂੰ ਵੀ ਉਹੀ ਪਾਲਦੀ ਪੋਸਦੀ ਸੀ। ਇਸ ਤੋਂ ਇਲਾਵਾ ਮਾਂ ਦਾ ਵੀ ਖਿਆਲ ਰੱਖਦੀ ਸੀ। ਯਾਨੀ 2 ਘਰਾਂ ਦਾ ਜਿਹੜਾ ਉਹ ਰਿਜ਼ਕ ਦਾਤਾ ਸੀਗੀ ਉਹ ਬੀਬੀ, ਜਿਹਨੂੰ ਗੋਲੀ ਦਾ ਸ਼ਿਕਾਰ ਬਣਾ ਲਿਆ ਗਿਆ। ਹੁਣ ਇਸ ਘਟਨਾ ਨੇ ਬਹੁਤ ਵੱਡੇ ਪੱਧਰ ਤੇ ਹਿਲਾਇਆ, ਸਾਡੇ ਸਮਾਜ ਨੂੰ ਵੀ ਥੋੜਾ ਝੰਜੋੜਿਆ, ਜਿਹੜਾ ਕਿ ਸੁੱਤਾ ਪਿਆ ਲਾਪਰਵਾਹੀਆਂ ਦੀ ਸੇਜ ਤੇ ਨੀਂਦ ਦੀਆਂ ਗੋਲੀਆਂ ਖਾ ਕੇ ਸੁੱਤਾ ਪਿਆ, ਉਹਨੂੰ ਵੀ ਝੰਜੋੜਿਆ। ਦੂਜੇ ਜਿਹੜੇ ਆਰਕੈਸਟਰਾ ਦਾ ਕੰਮ ਕਰਦੇ ਨਾ, ਲੋਕਾਂ ਨੂੰ ਵੀ ਇੱਕ ਮੈਸੇਜ ਦਿੱਤਾ ਕਿ ਭਾਈ ਕਿਉਂ ਨਹੀਂ, ਜੇ ਸਮਾਜ ਜਾਂ ਸਰਕਾਰ ਇਸ ਪਾਸੇ ਧਿਆਨ ਨਹੀਂ ਦਿੰਦੀ, ਕਿਉਂ ਨਹੀਂ ਅਸੀਂ ਆਪਣੀ ਲੜਾਈ ਲੜੀਏ। ਅੱਜ ਸਾਰਿਆਂ ਨੇ ਇਕੱਠ ਕੀਤਾ, ਰਾਜਸਥਾਨ 'ਚ ਵੀ ਆਏ ਸਨ ਆਰਕੈਸਟਰਾ ਵਾਲੇ, ਹਰਿਆਣੇ 'ਚ ਵੀ ਆਏ ਸਨ, ਉਹਨਾਂ ਨੇ ਮੋਰਚਾ ਲਾਇਆ, ਧਰਨਾ ਲਾਇਆ। ਉਹ ਕਹਿੰਦੇ ਕਿ ਅਸੀਂ ਕੰਮ ਨਹੀਂ ਕਰਾਂਗੇ, ਅਸੀਂ ਭੀਖ ਮੰਗ ਕੇ ਪੇਟ ਪਾਲਾਂਗੇ, ਪਰ ਅਸੀਂ ਉੱਥੇ ਆਪਣਾ ਜਿਹੜਾ ਪ੍ਰੋਗਰਾਮ ਪਰਫਾਰਮ ਨਹੀਂ ਕਰਾਂਗੇ ਜਿੱਥੇ ਅਸਲਾ ਹੋਇਆ, ਜਿੱਥੇ ਫਾਇਰ ਹੁੰਦੇ ਹੋਏ ਅਸੀਂ ਉੱਥੇ ਪ੍ਰੋਗਰਾਮ ਨਹੀਂ ਦੇਵਾਂਗੇ। ਮੇਰੇ ਖਿਆਲ ਦੇ ਨਾਲ ਠੀਕ ਹੈ, ਇਹ ਠੀਕ ਹੈ ਕਿ ਜਾਨ ਗਵਾਉਣ ਨਾਲੋਂ ਚੰਗਾ ਹੈ ਕਿ ਤੁਸੀਂ ਹੱਡ ਆਪਦੇ ਥੋੜ੍ਹੇ ਜਿਹੇ ਹਲੋ ਲਓ। ਲੋੜ ਨਹੀਂ ਹੈ ਉੱਥੇ ਜਾ ਕੇ ਅਣਿਆਈ ਮੌਤ ਮਾਰਨ ਦੀ। ਹੁਣ ਦੇਖੋ ਇਹਨਾਂ ਨੇ ਇੱਥੇ ਸਾਡੇ ਸਰਕਾਰ ਨੇ, ਸਾਡੇ ਸਾਹਿਬ ਛੋਟੇ ਸਾਹਿਬ ਜਿਹੜੇ ਸੁਖਬੀਰ ਸਿੰਘ ਬਾਦਲ, ਇਹਨਾਂ ਨੇ ਤੇ ਸਿਰਫ ਇੱਕ ਬਿਆਨ ਦਿੱਤਾ। ਸਾਡੇ ਗੁਆਂਢੀ ਸੂਬੇ 'ਚ ਕੀ ਹੋਇਆ, ਉਹਨਾਂ ਨੇ ਨਾਲ ਦੀ ਨਾਲ 44 ਲਾ ਦਿੱਤੀ ਹੈ। ਘਟਨਾ ਸਾਡੇ ਪੰਜਾਬ 'ਚ ਵਾਪਰੀ, ਉਹਨਾਂ ਨੇ 44 ਲਾ ਦਿੱਤੀ। ਉਹਨਾਂ ਨੇ ਆਖਿਆ ਕਿ ਜਿਹੜਾ ਵੀ ਬੰਦਾ ਲੈ ਕੇ ਗਿਆ ਹਥਿਆਰ, ਉਹਨੂੰ 2 ਸਾਲ ਤੱਕ ਦੀ ਕੈਦ ਕਰਾਂਗੇ ਅਸੀਂ, 2 ਸਾਲ ਤੱਕ ਦੀ, ਜਿਹੜਾ ਬੰਦਾ ਪੈਲਸਾਂ ਦੇ ਵਿੱਚ ਹਥਿਆਰ ਲੈ ਕੇ ਜਾਏਗਾ। ਸਾਡੇ ਇੱਧਰ ਬਿਆਨਾਂ ਤੱਕ ਹੀ ਹਾਲੇ ਗੱਲ ਸੀਮਤ ਆ, ਕਿਤੇ ਅੱਜ ਦੀ ਤਰੀਕ ਦੇ ਵਿੱਚ ਨਹੀਂ ਵੇਖਿਆ ਕਿਤੇ ਜਾ ਕੇ ਚੈਕਿੰਗ ਕੀਤੀ ਹੋਵੇ, ਕਿਸੇ ਅਫਸਰ ਨੇ ਜਾ ਕੇ ਪੈਲਸ ਦੇ ਵਿੱਚ ਜਾ ਕੇ ਮਾਪਦੰਡ ਜਿਹੜੇ ਆ ਉਹ ਤੈਅ ਕੀਤੇ ਹੋਣ, ਕਿਤੇ ਵੀ ਇਹੋ ਜਿਹੀ ਗੱਲ ਨਹੀਂ ਆਈ। ਸੋ ਜਿਸ ਤਰੀਕੇ ਦੀ ਇਹ ਘਟਨਾ ਵਾਪਰੀ ਹੈ, ਇੱਕ ਗੋਲੀ ਨੇ ਜਿਸ ਤਰ੍ਹਾਂ 2 ਜਾਨਾਂ ਲਈਆਂ, ਇਹ ਤੋਂ ਸਬਕ ਸਿੱਖਣ ਦੀ ਲੋੜ ਆ, ਅੱਗੇ ਜ਼ਿੰਮੇਵਾਰੀਆਂ ਤੈਅ ਕਰਨ ਦੀ ਲੋੜ ਆ। ਤੇ ਸਭ ਤੋਂ ਮੁੱਢਲੀ ਜ਼ਿੰਮੇਵਾਰੀ ਹੈ ਜਿਹੜੀ ਮੇਰੇ ਖਿਆਲ ਦੇ ਨਾਲ, ਉਹ ਹੈ ਸਮਾਜ ਦੀ। ਸਮਾਜ ਦੇ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰਦਿਆਂ ਇਹੋ ਜਿਹਾ ਇੱਕ ਸੱਭਿਆਚਾਰ ਪੈਦਾ ਕਰਨਾ ਪਵੇਗਾ ਜਿਹਦੇ ਵਿੱਚ ਸਾਦਗੀ ਹੋਵੇ, ਜਿਹਦੇ ਵਿੱਚ ਗੰਭੀਰਤਾ ਹੋਵੇ, ਜਿਹਦੇ 'ਚ ਜ਼ਿੰਮੇਵਾਰਤਾ ਹੋਵੇ। ਸੋ ਵਿਆਹ ਜਿਹੜੇ ਲੋਕਾਂ ਨੇ ਕਰਨੇ ਆ, ਉਹ ਮੇਰੇ ਖਿਆਲ ਦੇ ਨਾਲ ਸਾਨੂੰ ਪੁਰਾਣਾ ਕਲਚਰ ਸੀ ਜਿਹੜਾ, ਉਹੀ ਅਡੋਪਟ ਕਰਨਾ ਪਵੇਗਾ। ਘਰ ਦੇ ਵਿੱਚ ਕਰੋ, 4 ਜੀ, ਦਾਦਕਾ ਨਾਨਕਾ ਮੇਲ, ਜੋ ਘਰ ਦਾ ਸ਼ਰੀਕ ਆ, ਕੋਈ ਸਿੜਿਆ ਸਾਡਾ, ਕੋਈ ਨੇੜਲਾ, ਕੋਈ ਯਾਰ ਮਿੱਤਰ, ਉਹ ਠੀਕ ਆ, ਸਾਦੇ ਢੰਗ ਨਾਲ ਕਰੋ। ਆ ਜਿਹੜਾ ਪੈਲਸ ਵਾਲਾ ਧੂਮ ਧੜੱਕਾ ਫੁਕਰਾ ਕਲਚਰ ਆ, ਇਹ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਫਾਇਦੇਮੰਦ ਆ। ਪੈਲਸਾਂ ਤੋਂ ਮੋਟਾ ਟੈਕਸ ਲੈਂਦੇ ਆ, ਪੈਲਸਾਂ ਵਾਲੇ ਅੱਗੇ ਮੋਟੀ ਕਮਾਈ ਕਰਦੇ ਆ, ਉਹ ਤੇ ਚਾਹੁਣਗੇ ਕੰਮ ਚੱਲੀ ਜਾਵੇ। ਪਰ ਲੋੜ ਆ ਕਿ ਸਮਾਜ ਆਪਣੇ ਤੋਂ ਸ਼ੁਰੂਆਤ ਕਰੇ। ਸਮਾਜ ਕੀ, ਜਿਹੜਾ ਵੀ ਬੰਦਾ ਇਸ ਘਟਨਾ ਤੋਂ ਝੰਜੋੜਿਆ ਗਿਆ, ਉਹ ਆਪਣੇ ਘਰ ਤੋਂ ਸ਼ੁਰੂਆਤ ਕਰੇ। ਬਿਲਕੁਲ ਸਹੀ ਗੱਲ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਸਰਬੱਤ ਖਾਲਸਾ ਵਾਲੀ ਜਗ੍ਹਾ ਤੇ ਜਥੇਬੰਦੀਆਂ ਨੇ ਕਬਜ਼ਾ ਕੀਤਾ। ਇਹ ਅੱਜ ਤੜਕੇ ਬਲਜੀਤ ਸਿੰਘ ਦਾਦੂ ਵਾਲੇ ਦੇ ਜਥੇ ਨੇ ਉੱਥੇ ਆ ਕੇ ਖੰਡ ਪਾਠ ਕਰ ਦਿੱਤਾ। ਇਹ ਵੀ ਵੈਸੇ ਇੱਕ ਬਹੁਤ ਵੱਡੀ ਮੇਰੇ ਖਿਆਲ ਦੇ ਨਾਲ ਇੱਕ ਯੁੱਧ ਨੀਤੀ ਹੈ, ਟੈਕਟਿਕ ਹੈ ਵੀ, ਕਿ ਖੰਡ ਪਾਠ ਧਰ ਦਿਓ, ਆਪੇ ਕੋਈ ਲਾਗੇ ਨਹੀਂ ਆਏਗਾ। ਪੁਲਿਸ ਆਈ, ਪੁਲਿਸ ਮੱਥਾ ਟੇਕ ਕੇ ਮੁੜ ਗਈ। ਪੁਲਿਸ ਨੇ ਕੀ ਕਰਨਾ ਸੀ ਉੱਥੇ? ਤੇ ਜੇ ਗੁਰੂ ਗ੍ਰੰਥ ਸਾਹਿਬ ਨਾ ਹੁੰਦਾ ਤੇ ਉਹਨਾਂ ਨੇ ਘੇਰ ਕੇ ਕੈਂਟਰ 'ਚ ਭਾ ਕੇ ਲੈ ਜਾਣੇ ਸੀ ਸਾਰੇ। ਇਸ ਕਰਕੇ ਇੱਕ ਟੈਕਟਿਕ ਹੈ ਜਿਹੜੀ ਕੰਮ ਕਰਦੀ ਹੈ ਕਿਤੇ ਨਾ ਕਿਤੇ। ਜਿਵੇਂ ਆਪ ਦੇਖਿਆ ਸੜਕਾਂ ਦੇ ਵਿੱਚ, ਹਾਈਵੇ ਦੇ ਉੱਤੇ ਨਾ, ਉਹ ਜਿਹਨੇ ਝੋਪੜੀ ਬਣਾਉਣੀ ਹੁੰਦੀ, ਪਹਿਲਾਂ ਆ ਕੇ 4 ਇੱਟਾਂ ਰੱਖ ਦਿੰਦਾ, ਮੁੜ ਕੇ ਦੀਵਾ ਜਿਹਾ ਬਾਲ ਦਿੰਦਾ, ਮੁੜ ਕੇ ਉਹਨੂੰ ਰੰਗ ਜਿਹਾ ਕਰ ਦਿੰਦਾ ਇੱਟਾਂ ਨੂੰ, ਮੁੜ ਕੇ ਉੱਥੇ ਕੋਈ ਨਾ ਕੋਈ ਤਰਸ਼ੂਲ ਜਾਂ ਕੋਈ ਨਿਸ਼ਾਨ ਸਾਹਿਬ ਚਲਾ ਦਿੰਦਾ, ਤੇ ਹੌਲੀ ਹੌਲੀ ਫਿਰ ਉਹ ਕਮਰਾ ਪਾ ਲੈਂਦਾ। ਇਹ ਟੈਕਟਿਕ ਆ। ਤਾਂ ਇਹਨਾਂ ਨੇ ਵੀ, ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵੀ ਅੱਜ ਅਖੰਡ ਪਾਠ ਪ੍ਰਕਾਸ਼ ਕਰਵਾ ਦਿੱਤਾ ਉੱਥੇ। ਉਹਦੇ ਤੋਂ ਬਾਅਦ ਹਲਚਲ ਮਚ ਗਈ। ਹਾਲਾਂਕਿ ਉੱਥੋਂ ਗ੍ਰਿਫਤਾਰੀਆਂ ਨਹੀਂ ਹੋਈਆਂ ਮੌਕੇ ਤੇ, ਪਰ ਹਲਚਲ ਮਚ ਗਈ ਕਿ ਸਰਬੱਤ ਖਾਲਸਾ ਤੇ ਇਹਨਾਂ ਨੇ ਕਰਕੇ ਰਹਿਣਾ। ਫਿਰ ਕੀ ਹੋਇਆ ਜੀ ਕਿ ਉੱਥੇ ਲਾਗੇ ਬੰਨੇ ਇਹਨਾਂ ਨੇ ਜੈਮਰ ਗੱਡੀਆਂ ਖਿਲਾਰ ਦਿੱਤੀਆਂ ਕਿ ਜਿਹੜੇ ਇੱਥੇ ਖੜੇ ਨੇ ਜਥੇਬੰਦੀਆਂ ਦੇ ਕਾਰਕੁਨ, ਉਹ ਦੂਜਿਆਂ ਨਾਲ ਰਾਬਤਾ ਨਾ ਕਰ ਸਕਣ। ਇਸ ਤੋਂ ਇਲਾਵਾ ਨਾਲ ਦੀ ਨਾਲ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਆ। ਹੁਣ ਦੀ ਗੱਲ ਆ ਕਿ ਭਾਈ ਗੁਰਦੀਪ ਸਿੰਘ ਬਠਿੰਡਾ ਜਿਹੜੇ ਇਹਨਾਂ ਦੇ ਮੋਢੀਆਂ 'ਚੋਂ ਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰਮਿੰਦਰ ਸਿੰਘ ਬਾਲਿਆਂ ਵਾਲੀ ਹੈ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ ਪੰਜਾਬ ਦੇ ਵਿੱਚੋਂ। ਕੁਝ ਲੋਕ ਆ ਜਿਹੜੇ ਉਹ ਰੂਪੋਸ਼ ਹੋ ਗਏ ਆ, ਅੰਡਰਗਰਾਊਂਡ ਹੋ ਗਏ ਆ,
ਜਿਹੜੇ ਕਿ ਸਰਬੱਤ ਖਾਲਸਾ ਦੇ ਮੋਢੀਆਂ ਚੋਂ ਆ, ਪਰ ਪੁਲਿਸ ਹੈ ਜਿਹੜੀ ਬਹੁਤ ਵੱਡੇ ਪੱਧਰ ਤੇ ਛਾਪੇਮਾਰੀ ਕਰਦੀ ਪਈ ਆ। ਐਨ ਹੁਣ ਮੌਕੇ ਤੇ ਇੱਕ ਖਬਰ ਜਿਹੜੀ ਆ ਹੋਰ ਵੀ ਸੁਣਨ ਨੂੰ ਮਿਲ ਗਈ ਕਿ ਜਿਹੜੀ ਇਹਨਾਂ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ, ਸਰਬੱਤ ਖਾਲਸਾ ਵਾਲਿਆਂ ਨੇ ਉਹ ਵੀ ਵਾਪਸ ਲੈ ਲਈ ਹੈ। ਕਾਰਨ ਫਿਰ ਤਕਨੀਕੀ ਕੋਈ ਕਮੀ ਦੱਸਿਆ ਜਾ ਰਿਹਾ। ਪਹਿਲਾਂ ਵੀ ਜਿਹੜੀ ਇੱਕ ਪਟੀਸ਼ਨ ਪਾਈ ਸੀ ਪਹਿਲੇ ਸਰਬੱਤ ਖਾਲਸਾ ਨੂੰ ਲੈ ਕੇ ਜੋ ਮੁਲਤਵੀ ਹੋਇਆ ਸੀ, ਉਹਦੇ ਵਿੱਚ ਵੀ ਤਕਨੀਕੀ ਕਮੀ ਦਾ ਹਵਾਲਾ ਦਿੱਤਾ ਗਿਆ ਸੀ। ਤਕਨੀਕੀ ਕਮੀ ਵਾਰ-ਵਾਰ ਸਾਹਮਣੇ ਆ ਰਹੀ ਹੈ। ਇਹ ਵੀ ਲੋਕ ਸ਼ਸ਼ੋਪੰਚ ਆ ਕਿ ਪਹਿਲਾਂ ਭੱਜ ਕੇ ਹਾਈ ਕੋਰਟ 'ਚ ਚਲੇ ਜਾਂਦੇ ਆ, ਮੁੜ ਕੇ ਉੱਥੇ ਇਹਨਾਂ ਕੋਲ ਕਮੀ ਰਹਿ ਜਾਂਦੀ ਹੈ ਤੇ ਪਟੀਸ਼ਨ ਵਾਪਸ ਲੈ ਲੈਂਦੇ ਆ। ਹੁਣ ਦੂਜੇ ਪਾਸੇ ਜੇ ਗੱਲ ਕਰੀਏ, ਸਰਬੱਤ ਖਾਲਸਾ ਜਿਹੜਾ ਹੈ, ਉਹ ਸਰਬੱਤ ਖਾਲਸਾ ਕਿਤੇ ਨਾ ਕਿਤੇ ਆਪਣਾ ਜੋ ਉਹਦਾ ਮੁਕੱਦਸ ਰੁਤਬਾ ਹੈ ਉਹਨੂੰ ਗਵਾਉਂਦਾ ਜਾਂ ਨਜ਼ਰ ਆਉਂਦਾ ਹੈ। ਕਿਉਂਕਿ ਜੇ ਸਰਬੱਤ ਖਾਲਸਾ ਦਾ ਇਤਿਹਾਸ ਦੇਖੀਏ, ਸਰਬੱਤ ਖਾਲਸਾ ਦਾ ਪਿਛੋਕੜ ਦੇਖੀਏ, ਸਰਬੱਤ ਖਾਲਸਾ ਤੇ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੈ, ਆਜ਼ਾਦ ਸੰਸਥਾ, ਜਿਹਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ। 18ਵੀਂ ਸਦੀ ਦੇ ਵਿੱਚ ਜਦੋਂ ਜਾਬਰ ਹਕੂਮਤ ਸੀ, ਉਦੋਂ ਕਿਤੇ ਤੋਂ ਪਰਮਿਸ਼ਨ ਲਈ ਗਈ। ਸਰਬੱਤ ਖਾਲਸਾ ਮੇਰੇ ਖਿਆਲ ਦੇ ਨਾਲ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੈ ਜੋ ਕਿਸੇ ਵੀ ਸੰਸਥਾ ਦੀ ਅਧੀਨਗੀ ਨਹੀਂ ਕਬੂਲਦੀ। ਉਹ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਹੈ ਜੋ ਆਪਣੇ ਫੈਸਲੇ ਆਪ ਲੈਂਦੀ ਹੈ। ਸੋ ਮੇਰੇ ਖਿਆਲ ਦੇ ਨਾਲ ਸਰਬੱਤ ਖਾਲਸਾ ਇਹਨਾਂ ਨੇ ਖਲਾਰਾ ਹੀ ਜ਼ਿਆਦਾ ਪਾ ਲਿਆ। ਹੁਣ ਸਰਬੱਤ ਖਾਲਸਾ ਜਿਹੜਾ ਉਹਦਾ ਹੋਣ ਦਾ ਇਮਕਾਨ ਬੜਾ ਘਟ ਗਿਆ। ਜੇ ਹੋਇਆ ਵੀ ਤੇ ਉਹਦਾ ਰੰਗ ਹੈ ਜਿਹੜਾ ਉਹ ਨਹੀਂ ਰਹਿਣਾ, ਤੇ ਜੇ ਰੰਗ ਗੂੜਾ ਵੀ ਚੜ ਗਿਆ ਉਹਨੂੰ ਮਾਨਤਾ ਉਹ ਨਹੀਂ ਮਿਲਣੀ ਜੋ ਸਿਧਾਂਤਕ ਤੌਰ ਤੇ ਇੱਕ ਕੌਮ ਸਰਬੱਤ ਖਾਲਸਾ ਨੂੰ ਪਹਿਲਾਂ ਦਿੰਦੀ ਆਈ ਹੈ। ਜੀ ਜੀ ਜੀ। ਤੇ ਮਿੰਟੂ ਜੀ, ਜੇ ਆਪਾਂ ਅਗਲੀ ਗੱਲ ਕਰ ਲਈਏ ਵੀ ਪੰਜਾਬ ਵਿੱਚ ਨਹੀਂ ਸੁਰੱਖਿਅਤ ਕੋਈ ਵੀ ਧੀ, ਛੇੜਛਾੜ ਤੋਂ ਤੰਗ ਆਈ ਕੁੜੀ ਨੇ ਕੀਤੀ ਆਤਮ ਹੱਤਿਆ। ਇਹ ਫਰੀਦਕੋਟ ਦਾ ਪਿੰਡ ਆ, ਭਾਗਥਲਾ ਖੁਰਦ ਨੂੰ ਕਹਿ ਦਿੰਦੇ ਆ। ਉੱਥੇ ਘਟਨਾ ਵਾਪਰੀ ਹੈ। ਕੁੜੀ ਸੀ ਕਿ ਉਹਨੂੰ ਤੰਗ ਕਰਦਾ ਸੀਗਾ ਸਿਮਰਜੀਤ ਸਿੰਘ ਨਾਂ ਦਾ ਕੋਈ ਨੌਜਵਾਨ। ਉਸ ਕੁੜੀ ਨੇ ਘਰੇ ਵੀ ਦੱਸਿਆ, ਘਰਦਿਆਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ, ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ ਜੀ। ਹਾਰ ਕੇ ਕੁੜੀ ਉਹਦੀਆਂ ਹਰਕਤਾਂ ਤੋਂ ਤੰਗ ਆਈ, ਅੱਜ ਆਪਣੀ ਜੀਵਨ ਲੀਲਾ ਖਤਮ ਕਰ ਗਈ। ਇਸੇ ਤਰ੍ਹਾਂ ਦੀ ਇੱਕ ਘਟਨਾ ਜਿਹੜੀ ਹੈ ਉਹ ਸੰਗਰੂਰ 'ਚ ਵਾਪਰੀ ਸੀ ਪਿਛਲੇ ਸਾਲ। ਕੁੜੀ ਨੂੰ ਛੇੜਿਆ, ਉਹਨੇ ਰੋਕਿਆ, ਥੱਪੜ ਮਾਰੇ ਉਸ ਗੁੰਡੇ ਨੇ, ਉਹਨੇ ਘਰੇ ਆ ਕੇ ਅੱਗ ਲਾ ਲਈ। ਦੇਖੋ ਉੱਥੇ ਵੀ ਪੁਲਿਸ ਦਾ ਕੀ ਰੋਲ ਸੀ। ਜਿਹੜਾ ਉਸ ਸਮੇਂ ਦਾ ਡੀਐਸਪੀ ਸੀ, ਉਹਨੇ ਕੁੜੀ ਦੇ ਬਿਆਨ ਹੀ ਨਹੀਂ ਲਏ, ਉੱਥੇ ਮੌਕੇ ਤੇ ਬਿਆਨ ਹੀ ਨਹੀਂ ਲਏ। ਪੀਜੀਆਈ ਦੇ ਵਿੱਚ ਜਾ ਕੇ ਉਦੋਂ ਬਿਆਨ ਹੋਏ ਜਦੋਂ ਇੱਕ ਅਖਬਾਰ ਨੇ ਉਸ ਕੁੜੀ ਦੀ ਸਟੋਰੀ ਛਾਪੀ। ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ। ਮਰ ਗਈ ਸੀ ਉਹ ਕੁੜੀ ਬਾਅਦ ਦੇ ਵਿੱਚ, ਪਰ ਬਿਆਨ ਦੇ ਗਈ ਸੀ। ਉੱਥੋਂ ਫਿਰ ਜਦੋਂ ਚੰਡੀਗੜ੍ਹ ਤੋਂ ਖਬਰਾਂ ਲੱਗੀਆਂ, ਫਿਰ ਜਾ ਕੇ ਉਹ ਡੀਐਸਪੀ ਸਸਪੈਂਡ ਕੀਤਾ ਗਿਆ, ਫਿਰ ਉਸ ਗੁੰਡੇ ਤੇ ਪਰਚਾ ਦਰਜ ਕੀਤਾ ਗਿਆ। ਪਹਿਲਾਂ ਜਿਹੜੀ ਲੋਕਲ ਪੁਲਿਸ ਸੀ ਉਹਨਾਂ ਨੇ ਬਿਆਨ ਹੀ ਨਹੀਂ ਦਰਜ ਕੀਤੇ। ਏਡਾ ਵੱਡਾ ਹਾਦਸਾ ਵਾਪਰ ਗਿਆ। ਪੁਲਿਸ ਕਰਦੀ ਕੀ ਪਈ ਆ? ਪਰ ਸਾਡੇ ਪੰਜਾਬ ਦੇ ਵਿੱਚ ਹੋ ਕੀ ਰਿਹਾ? ਜੇ ਪੁਲਿਸ ਹੀ ਕੰਮ ਦੀ ਹੁੰਦੀ ਇਹ ਘਟਨਾਵਾਂ ਹੀ ਕਿਉਂ ਵਾਪਰਦੀਆਂ? ਹੁਣ ਦੇਖੋ ਬਟਾਲੇ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਆ ਕੁਝ ਮਹੀਨੇ ਪਹਿਲਾਂ। ਘਰੇ ਕੁੜੀ ਪੜ੍ਹ ਕੇ ਆਈ ਸੀ ਬਾਹਰੋਂ, ਉਹਦੇ ਮਗਰ ਹੀ ਦੂਜੇ ਪਿੰਡ ਦਾ ਇੱਕ ਬਦਮਾਸ਼ ਹੈ ਜਿਹੜਾ ਘਰੇ ਵੜ ਗਿਆ। ਕੁੜੀ ਨੇ ਰੌਲਾ ਪਾਇਆ, ਕੁੜੀ ਦਾ ਪਿਓ ਸੀਗਾ ਜਿਹੜਾ ਲਾਗੇ ਪਾਸੇ ਸੀਗਾ, ਉਹ ਭੱਜ ਕੇ ਆਇਆ। ਉਹਨੇ ਜਦੋਂ ਰੋਕਿਆ ਤੇ ਉਹ ਗੁੰਡਾ ਸੀ ਉਹਨੂੰ ਮਾਰ ਕੇ ਭੱਜ ਗਿਆ। ਧੀ ਦੀ ਇੱਜ਼ਤ ਬਚਾਉਂਦਿਆਂ ਉਹ ਪਿਤਾ ਜਿਹੜਾ ਕੁਰਬਾਨ ਹੋ ਗਿਆ। ਸੋ ਇਹੋ ਜਿਹੀਆਂ ਘਟਨਾਵਾਂ ਸਾਡੇ ਪੰਜਾਬ ਦੇ ਵਿੱਚ ਵਾਪਰਦੀਆਂ ਜਿੱਥੋਂ ਲੱਗਦਾ ਹੈ ਕਿ ਧੀ ਧਿਆਣੀ ਹੈ ਜਿਹੜੀ ਕਿਤੇ ਵੀ ਸੁਰੱਖਿਅਤ ਨਹੀਂ, ਇੱਥੋਂ ਤੱਕ ਕਿ ਘਰੇ ਵੀ ਸੁਰੱਖਿਅਤ ਨਹੀਂ। ਪਰ ਸਭ ਤੋਂ ਵੱਡਾ ਗਿਲਾ ਹੈ ਸਰਕਾਰ ਤੇ ਸਰਕਾਰ ਦੀ ਪੁਲਿਸ ਦੇ ਨਾਲ ਕਿ ਉਹ ਕਰ ਕੀ ਰਹੇ ਆ। ਇਹ ਵੀ ਨਹੀਂ ਸੋਚਦੇ ਕਿ ਅਸੀਂ ਵੀ ਧੀਆਂ ਵਾਲੇ ਆ, ਅਸੀਂ ਵੀ ਭੈਣਾਂ ਵਾਲੇ ਆ, ਅਸੀਂ ਵੀ ਇਸ ਸਮਾਜ ਦਾ ਹਿੱਸਾ। ਜੇ ਇਸੇ ਤਰ੍ਹਾਂ ਹੀ ਸਮਾਜ ਨੂੰ ਅਸੀਂ ਗੁੰਡਿਆਂ ਦੇ ਹਵਾਲੇ ਕਰ ਦਿੱਤਾ, ਸਮਾਜ ਵਿਰੋਧੀ ਅਨਸਰਾਂ ਦੇ ਹਵਾਲੇ ਅਸੀਂ ਕਰ ਦਿੱਤਾ, ਤੇ ਬਣੇਗਾ ਕੀ? ਸੋ ਬਹੁਤ ਵੱਡੀ ਸਮੱਸਿਆ ਹੈ। ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਮਨ ਕਾਨੂੰਨ ਦੀ ਵਿਵਸਥਾ ਜਾਂ ਨਾਗਰਿਕਾਂ ਦੀ ਸੁਰੱਖਿਆ, ਇਹ ਸਾਰੀਆਂ ਚੀਜ਼ਾਂ ਸਾਡੀ ਪੰਥਕ ਸਰਕਾਰ ਦੇ ਏਜੰਡੇ ਤੇ ਹੈ ਨਹੀਂ ਨੇ। ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ 10 ਪੰਜਾਬੀਆਂ ਨੂੰ ਦੁਬਈ ਵਿੱਚ ਫਾਂਸੀ ਦੀ ਸਜ਼ਾ ਹੋਈ ਆ। ਇਹ ਬੜੀ ਮੰਦਭਾਗੀ ਖਬਰ ਹੈ ਜੀ। ਇਹੋ ਜਿਹੀ ਖਬਰ ਕੁਝ ਸਾਲ ਪਹਿਲਾਂ ਵੀ ਆਈ ਸੀਗੀ। ਉਹ ਮੁੰਡੇ ਆ ਜਿਹੜੇ ਬਹੁਤ ਮੁਸ਼ਕਲ ਬਚਾ ਕੇ ਲਿਆਂਦੇ ਸਨ। ਇੱਕ ਸਮਾਜ ਸੇਵੀ ਨੇ ਉਹਦੇ ਵਿੱਚ ਕਾਫੀ ਕੋਸ਼ਿਸ਼ ਕੀਤੀ ਸੀਗੀ। ਪਰ ਦੂਜੀ ਖਬਰ ਉਹੋ ਜਿਹੀ ਆ ਗਈ ਹੈ, 10 ਮੁੰਡਿਆਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਹੋਈ ਹੈ ਦੁਬਈ ਦੇ ਵਿੱਚੋਂ। ਇਹ ਟੈਲੀਫੋਨ ਆਇਆ ਹੁਸ਼ਿਆਰਪੁਰ ਦੇ ਇੱਕ ਮੁੰਡੇ ਦੇ ਘਰ। ਉਸ ਮੁੰਡੇ ਨੇ ਜੇਲ੍ਹ ਚੋਂ ਟੈਲੀਫੋਨ ਕਰਕੇ ਸਾਰੀ ਕਹਾਣੀ ਦੱਸੀ ਹੈ ਕਿ ਸਾਨੂੰ ਫਾਂਸੀ ਦੀ ਸਜ਼ਾ ਜਿਹੜੀ ਸੁਣਾ ਦਿੱਤੀ ਗਈ ਹੈ। ਤੁਹਾਨੂੰ ਪਤਾ ਉਹਨਾਂ ਮੁਲਕਾਂ ਦੇ ਵਿੱਚ ਕਾਨੂੰਨ ਬੜੇ ਸਖਤ ਆ। ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਉਹਨਾਂ ਦੇ ਵਿੱਚ ਚੰਦਰ ਸ਼ੇਖਰ, ਜਿਹਨੇ ਆਪਣੇ ਘਰੇ ਫੋਨ ਕਰਕੇ ਦੱਸਿਆ। ਇਸ ਤੋਂ ਇਲਾਵਾ ਸਤਵਿੰਦਰ ਸਿੰਘ ਹੈ, ਚਮਕੌਰ ਸਿੰਘ ਹੈ, ਕੁਲਵਿੰਦਰ ਸਿੰਘ ਹੈ, ਬਲਵਿੰਦਰ ਕੁਮਾਰ ਹੈ, ਕੁਲਦੀਪ ਸਿੰਘ ਹੈ, ਧਰਮਵੀਰ ਸਿੰਘ ਹੈ, ਹਰਜਿੰਦਰ ਸਿੰਘ ਹੈ, ਤਰਸੇਮ ਸਿੰਘ ਹੈ, ਗੁਰਪ੍ਰੀਤ ਸਿੰਘ ਹੈ, ਜਗਜੀਤ ਸਿੰਘ ਹੈ।
ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਫਾਂਸੀ ਦੀ ਸਜ਼ਾ ਜਿਹੜੀ ਸੁਣਾ ਦਿੱਤੀ ਗਈ ਹੈ। ਜੀ ਝਗੜਾ ਜਿਹੜਾ ਉਹ ਇੱਕ ਪਾਕਿਸਤਾਨੀ ਦੇ ਨਾਲ ਸੀਗਾ, ਉਹਨੂੰ ਮਾਰਿਆ ਇਹਨਾਂ ਨੇ, ਕਤਲ ਕੀਤਾ। ਉਸ ਕਤਲ ਦੇ ਕੇਸ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੈ। ਮਾਮਲਾ ਫਿਰ ਉਹੀ ਹੈ ਜਿਹੜਾ ਕਿ ਅਸੀਂ ਪੰਜਾਬੀ ਆ ਜਿਹੜੇ ਉਹ ਕਈ ਵਾਰ ਸਾਹਮਣੇ ਲਿਆਉਣ ਤੋਂ ਨਾ ਥੋੜਾ ਝਿਜਕ ਜਾਂਦੇ। ਸਾਡੀ ਕੌਮ ਦੀ ਬਦਨਾਮੀ ਆ, ਸਾਡੇ ਪੰਜਾਬੀਆਂ ਦੀ ਬਦਨਾਮੀ ਆ। ਅਸਲ ਦੇ ਵਿੱਚ ਦੁਬਈ ਦੇ ਵਿੱਚ ਜਾ ਕੇ ਗਰੁੱਪਿਜ਼ਮ ਹੈ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਉੱਥੇ ਫੈਲਿਆ। ਪੰਜਾਬ ਦੇ ਵਿੱਚੋਂ ਗਏ ਮੁੰਡਿਆਂ ਨੇ ਇਸ ਮਾਮਲੇ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਇਹਨਾਂ ਦੇ ਆਪਣੇ ਗਰੁੱਪ ਹੈ, ਪਾਕਿਸਤਾਨੀਆਂ ਦੇ ਆਪਣੇ ਗਰੁੱਪ ਆ। ਗਰੁੱਪ ਜਿਹੜੇ ਉਹ ਲੜਾਈ ਝਗੜਾ ਤੇ ਕਰਦੇ ਉਹ ਠੀਕ ਠਾਕ ਹੀ ਆ, ਪਰ ਇਸ ਤੋਂ ਵੀ ਅੱਗੇ ਇਹ ਉੱਥੇ ਸ਼ਰਾਬ ਦੀ ਤਸਕਰੀ ਵੀ ਕਰਦੇ। ਕਈ ਗਰੁੱਪ ਸ਼ਰਾਬ ਦੀ ਤਸਕਰੀ ਤੋਂ ਵੀ ਲੜਦੇ ਆ, ਤੇ ਇਹ ਮਾਮਲਾ ਵੀ ਸ਼ਰਾਬ ਦੀ ਤਸਕਰੀ ਨੂੰ ਲੈ ਕੇ ਆ। ਦੱਸਿਆ ਜਾਂਦਾ ਕਿ ਸ਼ਰਾਬ ਦੇ ਰੌਲੇ ਤੋਂ ਕਤਲ ਹੋਇਆ ਤੇ ਕਤਲ ਤੋਂ ਬਾਅਦ ਫਾਂਸੀ ਦੀ ਸਜ਼ਾ ਹੋਈ। ਹੁਣ ਅਸੀਂ ਕਿਸੇ ਨਾ ਕਿਸੇ ਦਾਨੀ ਵੱਲ ਵੇਖਾਂਗੇ, ਕਿਉਂਕਿ ਬਲੱਡ ਮਨੀ ਸਾਡੀ ਸਰਕਾਰ ਨੇ ਤਾਂ ਦੇਣੀ ਨਹੀਂ। ਜੇ ਬੱਸ ਦੇ ਥੱਲੇ ਕੋਈ ਮਰਿਆ ਹੁੰਦਾ ਆ ਕੇ ਤੇ ਫਿਰ ਤੇ ਚਲੋ ਬਲੱਡ ਮਨੀ ਦੇ ਦਿੱਤੀ ਜਾਂਦੀ, ਜਾਂ ਪੁਲਿਸ ਦੀ ਗੋਲੀ ਨਾਲ ਕੋਈ ਮਰਿਆ ਜਾਂਦਾ ਤੇ ਫਿਰ ਤੇ ਬਲੱਡ ਮਨੀ ਦੇ ਦਿੱਤੀ ਜਾਂਦੀ। ਕਿਉਂਕਿ ਪ੍ਰਵਾਸੀ ਦੂਜੇ ਮੁਲਕ ਦੇ ਵਿੱਚ ਜਾ ਕੇ ਫਸੇ ਆ, ਸਾਡੀ ਸਰਕਾਰ ਨੇ ਬਲੱਡ ਮਨੀ ਕੋਈ ਨਹੀਂ ਦੇਣੀ। ਇਹਦੇ ਲਈ ਹੁਣ ਝਾਕ ਸਾਨੂੰ ਭਗਵੰਤ ਮਾਨ ਤੇ ਵੀ ਨਹੀਂ ਰੱਖਣੀ ਚਾਹੀਦੀ, ਕਿਉਂਕਿ ਭਗਵੰਤ ਮਾਨ ਬਲੱਡ ਮਨੀ ਨਹੀਂ ਦੇ ਸਕਦਾ। ਉਹ ਤੇ ਸਿਰਫ ਆਵਾਜ਼ ਹੀ ਉਠਾ ਸਕਦਾ। ਜਿਵੇਂ ਆਮ ਮੁੱਦਿਆਂ ਤੇ ਅਸੀਂ ਕਹਿੰਦੇ ਹਾਂ ਕਿ ਭਗਵੰਤ ਮਾਨ ਆਵਾਜ਼ ਚੁੱਕੇ, ਉਹ ਕੀ ਕਰਦਾ? ਇੱਥੇ ਹੁਣ ਫਿਰ ਪਹੁੰਚ ਹੋ ਕੇ ਸਾਡੀ ਆਸ ਕਿਸੇ ਸਮਾਜ ਸੇਵੀ ਤੇ ਟਿਕੇਗੀ ਕਿ ਉਹ ਬਲੱਡ ਮਨੀ ਉੱਥੇ ਅਦਾ ਕਰੇ ਤੇ ਇਹਨਾਂ ਨੂੰ ਛੁਡਾ ਕੇ ਲਿਆਵੇ। ਪਰ ਇਹ ਸਿਲਸਿਲਾ ਕਦੋਂ ਤੱਕ ਚੱਲੇਗਾ? ਜੀ ਹਰ ਵਾਰੀ ਇਸੇ ਚੀਜ਼ ਦੇ ਉੱਤੇ ਨਜ਼ਰ ਰਹਿੰਦੀ ਆ। ਤੇ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਇਸ ਵਕਤ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।